ਪ੍ਰਦੂਸ਼ਣ ਬਣਦਾ ਵੱਢਣ ਨਾਲ। ਇਹਨੂੰ ਵੱਢੋ ਰਗੜ ਕੇ, ਰਗੜ ਕੇ ਵੱਢਿਆ ਹੋਵੇ ਸਾਫ ਸੁਥਰਾ ਅੱਛਾ ਪ੍ਰਦੂਸ਼ਣ ਬਣਦਾ। ਇਹ ਤੇ 8-8 ਸਾਲ ਨਹੀਂ ਜਾਂਦਾ। 8-8 ਸਾਲ ਏਡਾ ਤਗੜਾ ਵੀ ਤੇ ਇਹ ਵੀ ਨਾਲ ਹੈ ਨਾ ਹੁੰਦਾ ਹੀ ਅੱਗੇ 12-12 ਸਾਲ ਇਹੀ ਵੀ ਚੱਲਦੇ। ਸਿਰਫ ਵਢਾਈ ਦਾ ਫਰਕ ਆ। ਤੇ ਅੱਬੂ ਇਹ ਵੀ ਚੀਜ਼ ਹੁੰਦੀ ਨਾ ਵੀ ਜਿੰਨਾ ਘਿਓ ਹੋਵੇ ਮਹਿੰਗਾ ਕਿਲੋ ਉਹਨੇ ਨਾ ਵੀ ਉਹਨੇ ਦਾ ਬੀ ਇਹ ਆ। ਮਤਲਬ ਇਹ ਇੱਕ ਸਿਫਤ ਹੈ ਇਹਦੀ ਕਿ ਜਿੰਨੇ ਦਾ ਕਿਲੋ ਘਿਓ ਆ ਉਹਨੇ ਦਾ ਕਿਲੋ ਬੀ ਆ ਹੈ। ਨਹੀਂ ਉਦਾਂ ਕਹਿੰਦਾ ਜਿੰਨੇ ਬੰਦੇ ਫਿਰਦੇ ਪਏ ਉਦਾਂ ਹੀ ਪੱਕੀ ਹੋ ਜਾਣੀ ਆ। ਹਾਂ ਨਾ ਰੇਤ ਦੇ ਪੈਸੇ ਨਾ ਸੀਮੈਂਟ ਦੇ ਨਾ ਮਿਸਤਰੀਆਂ ਦੇ ਹੈ। ਦੋਹਰਾ ਫਾਇਦਾ ਜੱਟੂ ਵੇਖ ਲਾ ਅਸੀਂ ਕਿੰਨਾ ਤੇਰਾ ਫਾਇਦਾ ਕਰਦੇ ਪਏ ਆ। ਨੁਕਸਾਨ ਵੀ ਕਰ ਰਹੇ ਆ। ਜਿਹੜੀ ਗ੍ਰਿਲ ਲੱਗਣੀ ਆ ਇਹਦੇ ਉੱਤੇ ਉਹੀ ਲੱਗਣੀ ਆ ਇੱਥੇ ਤੇ ਆ ਹੈਗੀ ਆ 11 ਫੁੱਟ ਚਾਚਾ 11 ਵਾ ਅੰਦਰੋਂ ਅੰਦਰੀ। ਲਓ ਜੀ ਮਾਸ਼ਾਅੱਲਾ ਕਾਂਡੀ ਟੀਪ ਤੇ ਟੀਪ ਉਹ ਤੱਕ ਕੇ ਤੇ ਨਵੇੜਾ ਵੀ ਕਰਤਾ। ਬਹੁਤ ਆ ਬਸ ਠੀਕ ਆ ਮੀਂਹ ਤੇਜ਼ ਹੁੰਦਾ ਜਾਂਦਾ ਹੈ। ਮੀਂਹ ਤੇਜ਼ ਹੋ ਗਿਆ ਮੈਨੂੰ ਲੱਗ ਗਿਆ ਕੋਈ ਨਹੀਂ ਖੈਰ ਆਪਾਂ ਵੀ ਥੋੜਾ ਤੇਜ਼ ਹੋ ਜਾਣਾ। ਮੈਂ ਠੰਡੇ ਪੱਠੇ ਵੱਢ ਕੇ ਲਿਆਇਆ ਤੇ ਗਾਈਜ਼ ਚਾਹ ਬਣਾਤੀ ਬੇਬੇ ਨੇ ਨਾਲ ਤੁਹਾਡੀ ਵੀ ਸੁਣੀ ਗਈ ਕਿ ਪਤਾ ਨਹੀਂ ਤੁਹਾਡੇ ਨਾਲ ਮੇਰੀ ਸੁਣੀ ਗਈ। ਸਾਡੀ ਪ੍ਰਿੰਟਰ ਹੈਂਗ ਹੋ ਗਈ ਸੀ ਤੇ ਚਾਹ ਨਾ ਹੁੰਦੀ ਸਾਡੇ ਨਾਲ ਹੀ ਤੈਨੂੰ ਲੱਭਦੀ ਆ। ਮੈਂ ਵੀ ਹਿਸਾਬ ਲਾਇਆ ਵਾ। ਇਹ ਤੈਨੂੰ ਮੈਂ ਦੱਸ ਦਵਾਂ ਮੈਂ ਵੀ ਤੁਹਾਡਾ ਹੀ ਬਹਾਨਾ ਲਾਉਣਾ ਵਾ। ਹਾਂਜੀ अस्सलाम वालेकुम जी, ਕੀ ਹਾਲ ਚਾਲ ਆ? ਉਮੀਦ ਕਰਦੇ ਹਾਂ ਵਧੀਆ ਹੋਵੋਗੇ। ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ 'ਚ। ਅੱਜ ਦਾ ਵਲੌਗ ਕਰਦੇ ਹਾਂ ਸਟਾਰਟ ਤੇ ਦਿਖਾਉਂਦੇ ਹਾਂ ਤੁਹਾਨੂੰ ਆਪਣੀ ਰੂਟੀਨ ਕਿ ਆਪਾਂ ਕੀ ਕਰਦੇ ਹਾਂ। ਤੇ ਵਲੌਗ ਹੋ ਗਿਆ ਸਟਾਰਟ। ਵਲੌਗ ਦੇਖਿਓ ਪੂਰਾ, ਇਨਸ਼ਾਅੱਲਾ ਤੁਹਾਨੂੰ ਅੱਛਾ ਲੱਗੇਗਾ, ਤੁਹਾਨੂੰ ਆਏਗਾ ਮਜ਼ਾ ਤੇ ਕਿਣਮਿਣ ਤੁਸੀਂ ਵੇਖਦੇ ਹੋਵੋਗੇ ਕਿ ਉੱਠੇ ਆ ਸਵੇਰ। ਸਭ ਤੋਂ ਪਹਿਲਾਂ ਤਾਂ ਪੱਠੇ ਜਿਹੜੇ ਆਪਣੇ ਕੱਲ ਗਏ ਸੀ ਆ ਅਲਹਮਦੁਲਿਲਾ ਇਹ ਲਿਆਂ ਤੇ ਸੀ ਤੇ ਅੱਜ ਜਾਂਦੇ ਆ ਪਈ। ਹੈਲੋ ਗਾਈਜ਼ ਸਪੀਡਾਂ ਮਾਰੋ। ਗਾਈਜ਼ ਕੈਡਮੈਨ ਆ ਗਈ ਡਰਾਈ ਜਾਂਦੀ ਆ। ਗਾਈਜ਼ ਬਹੁਤ ਜ਼ਿਆਦਾ ਡਰਾਈ ਜਾਂਦੀ ਆ। ਅਸਲ ਦੇ ਵਿੱਚ ਨਾ ਰੌਲਾ ਪਤਾ ਕੀ ਆ, ਸਾਡੇ ਚੀਚਾ ਵਤਨ ਦੇ ਵਿੱਚ ਪਹਿਲੀ ਵਾਰੀ ਠੰਡ ਆਈ ਆ। ਮਤਲਬ ਅੱਜ ਪਹਿਲਾ ਦਿਨ ਆ ਸਾਡੇ ਠੰਡ ਦਾ ਇੱਥੇ, ਕਿਉਂਕਿ ਕਿਣਮਣ ਆਈ ਅੱਜ ਬਾਰਿਸ਼ ਜਿਹੜੀ ਆ ਸਿਆਲੀ ਉਹ ਅੱਜ ਹੋਣ ਲੱਗੀ ਆ। ਅੱਲਾ ਬਚਾਵੇ ਫਿਰ ਵੀ ਇਸ ਮੀਂਹ ਤੋਂ, ਕਿਉਂਕਿ ਆਪਣਾ ਹਲੇ ਕੰਮ ਚਾਲੂ ਆ। ਦੇਖੋ ਬੰਦੇ ਲੱਗੇ ਹੋਏ ਆ ਵਿਚਾਰੇ। ਸੁਣਾ ਛੋਟੇ ਠੀਕ ਹੋ? ਲਓ ਜੀ ਰੇਤੋਂ ਉੱਤੇ ਲਈ ਜਾਂਦੇ ਆ ਤੇ ਇੱਧਰੋਂ ਕਿਣਮਣ ਸਟਾਰਟ ਹੋ ਗਈ ਆ। ਕੰਮ ਹੁਣੇ ਹਲੇ ਸ਼ੁਰੂ ਕੀਤਾ ਹੀ ਸੀ ਤੇ ਕੰਮ ਸ਼ੁਰੂ ਕਰਨ ਤੋਂ ਮਤਲਬ ਸਟਾਰਟ ਕਰਤਾ, ਸੀਮੈਂਟ ਬਣਾ ਲਿਆ ਤੇ ਕਿਣਮਣ ਸ਼ੁਰੂ ਹੋ ਗਈ। ਹਾਲਾਂਕਿ ਇੱਦਾਂ ਦਾ ਕੋਈ ਮੌਸਮ ਦਾ ਕੋਈ ਨੋਇਤ ਹੈ ਨਹੀਂ ਸੀ, ਲੇਕਿਨ ਚਲੋ ਅੱਲਾ ਕਰੇ ਖੈਰ, ਰੱਬ ਸੋਹਣਾ ਜੋ ਵੀ ਕਰੇਗਾ ਬਿਹਤਰ ਕਰੇਗਾ। ਤੇ ਆਪਾਂ ਇੱਕ ਵਾਰ ਜਾ ਕੇ ਦੇਖਦੇ ਹਾਂ ਉੱਤੇ ਕੀ ਸੂਰਤ ਹਾਲ ਆ, ਵੀ ਚਾਚੇ ਹੁਣੇ ਕੀ ਕਰਨਾ ਸਟਾਰਟ ਕੀਤਾ ਜਾਂ ਕੀ ਕਰਦੇ ਪਏ ਆ। ਮਸਾਲਾ ਬਣਿਆ ਪਿਆ ਵਾ ਤੇ ਇਹ ਇੱਧਰ ਮੇਰਾ ਚਾਚਾ ਯਾਰ ਕੀ ਹਾਲ ਚਾਲ ਜੇ? ਠੀਕ ਹੋ? ਕਰਤਾ ਉਹ ਕੰਮ ਹੀ ਸੁਣਾਓ। ਓਏ ਮੇਰੇ ਯਾਰ ਮੇਰੇ ਦੋਸਤ ਲੱਗੇ ਹੋਏ ਆ ਸਪੀਡ। ਇਹ ਚਾਹੁੰਦੇ ਆ ਵੀ ਕੀ ਕਹਿੰਦੇ ਹੁੰਦੇ ਵੀ ਛੇਤੀ ਸੀਮੈਂਟ ਮੁੱਕ ਜਾਵੇ ਹੈ। ਲੋ ਜੀ ਇੱਧਰ ਦਾ ਮਾਸ਼ਾਅੱਲਾ ਚਾਲੂ ਆ ਪਲਸਤਰ। ਆਹ ਕੰਧ ਸਾਰੀ ਨਿਕਲ ਗਈ ਸੀ, ਆਹ ਹੋ ਗਈ ਆ ਚਾਲੂ। ਤੇ ਚਾਚੇ ਨੇ ਅੱਜ ਮਿੰਟ ਨਹੀਂ ਲਾਇਆ, ਉਹਨੂੰ ਗਰਮਾਲਾ ਲੈ ਕੇ ਬਹਿ ਗਿਆ ਵਾ ਤੇ ਕੱਲ ਰੈਸਟ ਕਰਕੇ ਗਰਮਾਲਾ ਮਾਰਦਾ ਸੀ। ਅਸਲ ਦੇ ਵਿੱਚ ਆ ਗਿਆ ਮੀਂਹ ਹਲਕਾ ਹਲੇ ਤੱਕ ਕਿਣਮਣ ਥੋੜੀ ਆ, ਬਹੁਤੀ ਨਹੀਂ ਹੈਗੀ, ਲੇਕਿਨ ਫਿਰ ਵੀ ਡਰ ਤਾਂ ਹੁੰਦਾ ਹੀ ਆ। ਅੱਲਾ ਕਰੇ ਖੈਰ ਛੇਤੀ ਇਹ ਕੰਮ ਨਿਬੜੇ ਤੇ ਥੋੜਾ ਜਿਹਾ ਸਕੂਨ ਹੋਵੇ। ਸੀਮੈਂਟ ਚਾਚਾ ਇੱਕ ਵਾਰੀ ਲੱਗ ਗਿਆ ਫਿਰ ਆਪਾਂ ਰੈਸਟ 'ਚ ਆ। ਹਾਂ ਇਹਨੂੰ ਕੋਈ 2 ਘੰਟੇ ਟਾਈਮ ਮਿਲ ਗਿਆ ਫਿਰ ਖਰਾਬ ਨਾ ਹੋਊਗਾ। ਹਾਂ ਤਾਂ ਦਵਾ ਸਪੀਡ ਮਾਰਨ ਡਿਆ ਵੀ ਦਵਾ ਦਵੇ ਹੁਣ ਕੱਢ ਲਈਏ, ਕਿਉਂਕਿ ਥੱਲੇ ਆਪਣੇ ਕੋਲ ਚਾਲ ਹੈ ਨਹੀਂ। ਹਾਂ ਥੱਲੇ ਆਪਣੇ ਕੋਲ ਚਾਲ ਇਸ ਤੋਂ ਨਹੀਂ ਵੀ ਬਿਜਲੀ ਵਾਲੇ ਨੇ ਆਪਦਾ ਕੰਮ ਨਹੀਂ ਕਲੀਅਰ ਕੀਤਾ, ਪਲੰਬਰ ਨੇ ਨਹੀਂ ਕੀਤਾ, ਇਸ ਕਰਕੇ ਜੀ ਚਾਲ ਹੋਰ ਹੈ ਕੋਈ ਨਹੀਂ। ਅੱਜ ਆਪਾਂ ਉਹ ਲਾਉਣੀ ਸੀ ਇੱਟ, ਉਹ ਹੁਣ ਲਾਉਣੀ ਆ। ਅੱਛਾ ਲਾ ਦੇਣੀ ਅੱਜ ਹੀ? ਯਾਸੀਨ ਕਿਹੜਾ ਕਰਾ ਗਿਆ? ਯਾਸੀਨ ਨਹੀਂ ਆਇਆ। ਅਸਲ ਦੇ ਵਿੱਚ ਤੈਨੂੰ ਮੈਂ ਦੱਸਦਾ ਵਾਂ, ਅੱਜ ਸੀ ਉਹਨੇ ਜਾਣਾ ਕਿਤੇ ਹੈ 2026 ਚ। ਹਾਂ ਅੱਜ ਆਖਰੀ ਦਿਨ 25 ਦਾ ਉਹਨੇ ਜਾਣਾ ਸੀ ਤੇ ਉੱਤੋਂ ਸਾਲ ਹੋ ਗਿਆ ਐਂਡ, ਸਮਝ ਗਏ ਆ? ਤੇ ਉਹਨੇ ਵਿਚਾਰੇ ਨੇ ਸੀ ਨਹਾਉਣਾ, ਸਮਝ ਗਏ ਹੋ? ਉਹ ਜਦੋਂ ਇੱਥੇ ਹੁੰਦਾ ਤਾਂ ਕੋਈ ਨਹਾਤਾ ਨਹੀਂ ਜਾਂਦਾ। ਹੁਣ ਇੱਕ ਹੋਰ ਰੌਲਾ ਬਣ ਗਿਆ, ਹੁਣ ਉਹਦੀਆਂ ਉਮੀਦਾਂ ਤੇ ਵੀ ਪਾਣੀ ਫਿਰ ਗਿਆ ਹੈ। ਉੱਤੋਂ ਕਿਣਮਣ ਸ਼ੁਰੂ ਹੋ ਗਿਆ, ਧੁੱਪ ਨਿਕਲੀ ਨਹੀਂ, ਠੀਕ ਆ। ਯਾਸੀਨ ਦੀ ਦਿਹਾੜੀ ਵੀ ਮਰ ਗਈ ਤੇ ਨਹਾਉਣੋਂ ਵੀ ਗਿਆ ਹੈ। ਚਲੋ ਖੈਰ ਸੱਲਾ। ਬਾਰਿਸ਼ ਪੈਂਦੀ ਹੈ ਨਾ, ਸਿਰ 'ਚ ਪਾਣੀ ਜਦੋਂ ਪੈਂਦਾ ਕੰਗਾ ਮਾਰ ਲੇਗਾ ਝਾੜ ਕੇ। ਨਰਮ ਹੋ ਜਾਣਾ ਇਹ ਹੀ ਹੋ ਸਕਦਾ ਵਾ। ਹੋ ਸਕਦਾ ਕੱਲ ਵਾਲੀ ਚਾਹ ਵਾਲੀ ਪੇਲੀ ਦਾ ਨਾਲ ਰੌਲਾ ਹੋਵੇ, ਤੁਸੀਂ ਕੀਤਾ ਕੀ ਆ? ਕਿ ਯਾਰ ਕੁਛ ਵੀ ਨਹੀਂ ਕੀਤਾ ਭਰਾਵਾ। ਮੈਂ ਕੋ ਚਾਹ ਮੰਗੀ,
ਉਹਨੇ ਕਿਹਾ ਮੈਨੂੰ ਥੋੜੀ ਦੇ ਦਿਓ ਬਸ ਤੇ ਉਹ ਮੈਂ ਲੈ ਹਾਂ ਨਹੀਂ ਇਹ ਨਹੀਂ ਵੀ ਉਹ ਚਾਹ ਕੀਤਾ ਕੀ ਹੈ, ਇੱਕ ਤੇ ਪਰਦੀ ਨਿੱਕੀ ਜੀ ਕੀਤੀ ਹੈ ਤੁਸੀਂ, ਤੇ ਚਾਹ ਜੋਗਾ ਵੀ ਕੰਮ ਨਹੀਂ ਕੀਤਾ। ਹਾਂ ਗੱਲ ਉਹ ਜਿਹੜੀ ਵੀਡੀਓ ਦਿਖਾਈ ਸੀ ਆਹੋ ਠੇਕੇਦਾਰ ਸਾਹਿਬ, ਠੇਕੇਦਾਰ ਸਾਹਿਬ ਨੇ ਤੇ ਅਸੀਂ ਅੱਜ ਆਉਂਦੇ ਸ਼ੁਰੂ ਹੋ ਗਏ, ਸਾਨੂੰ ਸਰਦੀ ਨਾ ਲੱਗੇ। ਤੁਸੀਂ ਉਹ ਕਹਿੰਦੇ ਅੱਛਾ ਕੱਲ ਨਾ ਇਹਨਾਂ ਨੂੰ ਵੀਡੀਓ ਵਿਖਾਤੀ ਕਿ ਮਿਸਤਰੀ ਆਉਂਦੇ ਚਾਹ ਮੰਗਦੇ ਆ ਤੇ ਇਦਾਂ ਹੱਥ ਦੇ ਕੇ ਮਜ਼ਦੂਰ ਖਲੋਤੇ ਵੀ ਸਾਨੂੰ ਠੰਡ ਲੱਗਦੀ ਪਈ ਆ, ਕੀਤਾ ਤੁਸੀਂ ਹੈ ਕੁਛ ਨਹੀਂ, ਉਦਾਂ ਦੀ ਵੀਡੀਓ ਸੀ। ਚਾਚੇ ਨੇ ਅੱਜ ਸਵੇਰੇ ਸਵੇਰੇ ਆਉਂਦੇ ਨਹੀਂ, ਵੇਖ ਲਓ ਆ ਪਰਦਾ ਪੂਰਾ ਢੇੜ ਦਿੱਤਾ ਹੈ। ਚਾਚਾ ਤੈਨੂੰ ਸਵੇਰੇ ਸਵੇਰੇ ਮੈਂ ਵੀਡੀਓ ਵਿਖਾਇਆ ਕਰਾਂ ਫਿਰ ਹੈਂ? ਉਹ ਜਿਹੜੇ ਸਾਡੇ ਭਰਾ ਕਮੈਂਟ ਕਰਦੇ ਉਹ ਫਿਰ ਕਹਿੰਦੇ ਵੀ ਮਿਸਤਰੀ ਖਰੇ ਕੰਮ ਨਹੀਂ ਕਰਦੇ। ਮਿਸਤਰੀ ਕੰਮ ਤਾਂ ਹੀ ਕਰਨ ਜੇ ਮਜ਼ਦੂਰ ਕੋਈ ਸ਼ੈ ਲੈ ਕੇ ਉੱਤੇ ਪਹੁੰਚੂ ਤੇ ਹਾਂ ਸੀਮਟ ਰੇਤੋ ਆਊਗੀ, ਮਸਾਲਾ ਬਣੂਗਾ ਤੇ ਮਿਸਤਰੀਆਂ ਨੇ ਵੀ ਕੰਮ ਕਰਨਾ। ਸਹੀ ਗੱਲ ਆ, ਤੇ ਜੇ ਮਿਸਤਰੀ ਕੀ ਕਰਨਗੇ ਜੇ ਉੱਤੇ ਇੱਟ ਨਾ ਹੋਊ ਜਾਂ ਕੋਈ ਸ਼ੈ ਨਾ ਹੋ। ਬਿਲਕੁਲ ਬਿਲਕੁਲ। ਨਹੀਂ ਤੇ ਨਹੀਂ ਯਾਰ ਕੰਮ ਚਾਚਾ ਮਾਸ਼ਾਅੱਲਾ ਬੜੀ ਸਪੀਡ 'ਚ ਹੁੰਦਾ ਪਿਆ, ਸਾਰੇ ਹੀ ਇਹ ਨਾ ਆਪਾਂ ਨੂੰ ਇਹ ਕਹਿੰਦੇ ਆ ਵੀ ਕੰਮ ਤੁਹਾਡਾ ਤੇਜ਼ ਤੇ ਮਤਲਬ ਸਪੀਡ 'ਚ ਹੁੰਦਾ ਵਾ। ਇਹ ਸ਼ੁਕਰ ਆ ਰੱਬ ਦਾ ਕਿ ਸਾਰਿਆਂ ਨੂੰ ਵੀ ਪਤਾ ਲੱਗਦਾ ਪਿਆ ਵਾ, ਸਾਨੂੰ ਆਪ ਨੂੰ ਪਤਾ ਲੱਗਦਾ ਪਿਆ ਵੀ ਕੰਮ ਆਪਾਂ ਨਿਬੇੜਨ ਦਏ ਆ। ਇਹ ਨਹੀਂ ਕਿ ਜਿਵੇਂ ਰਮਤੇ ਲੱਗੇ ਆ ਦਿਹਾੜੀਆਂ ਭੰਨਣੀਆਂ, ਇਦਾਂ ਦਾ ਕੁਝ ਨਹੀਂ ਹੈਗਾ। ਬਹੁਤ ਸਪੀਡ ਨਾਲ ਕੰਮ ਹੁੰਦਾ ਪਿਆ, ਸ਼ੁਕਰ ਆ ਰੱਬ ਦਾ ਕਿ ਇਹ ਆ ਵੀ ਨਿਬੜੀ ਜਾਂਦਾ ਵਾ, ਦਿਨੋਂ ਦਿਨ ਨਿਬੜੀ ਜਾਂਦਾ ਵਾ, ਲਾਗੇ ਲੱਗੀ ਜਾਂਦਾ। ਕਹਿੰਦੇ ਅੰਮੀ ਬਿਮਾਰ ਹੋ ਗਈ ਆ। ਚਲੋ ਉਹ ਯਾਰ ਨਹੀਂ ਚਾਚਾ ਤੈਨੂੰ ਗੱਲ ਦੱਸਾਂ, ਉਹ ਬੰਦਾ ਜਿੰਨਾ ਮਰਜ਼ੀ ਸਲੋ ਆ ਜਾਂ ਜੋ ਵੀ ਆ ਹੈਨਾ, ਪਰ ਉਹ ਆਪਦੀ ਬੇਬੇ ਦਾ ਆਪਦੀ ਮਾਂ ਦਾ ਬਹੁਤ ਜ਼ਿਆਦਾ ਕਰਦਾ। ਉਹੀ ਕਹਿੰਦਾ ਅੱਜ ਮੇਰੀ ਬੇਬੇ ਹਾਂ ਉਹ ਕਹਿੰਦਾ ਵੀ ਤੁਸੀਂ ਇੱਥੇ ਕੰਮ ਕਰਦਾ ਪਿਆ ਨਾ, ਦਿਹਾੜੀ ਉਹਦੀ ਐਂਡ ਤੇ ਪਹੁੰਚੀ ਆ ਤੇ ਉਹਦੀ ਉਧਰੋਂ ਮਾਂ ਨੇ ਆਵਾਜ਼ ਮਾਰ ਲਈ ਆ ਤੇ ਯਾਸੀਨ ਇੱਥੋਂ ਦਿਹਾੜੀ ਛੱਡ ਕੇ ਚੱਲ ਜੂਗਾ। ਯਕੀਨ ਮੰਨੋ, ਯਕੀਨ ਮੰਨੋ ਇਦਾਂ ਦਾ ਬੰਦਾ ਉਹ। ਤੇ ਮੈਂ ਇਹ ਜੇ ਇਹ ਉਹਨੇ ਗੱਲ ਕੀਤੀ ਨਾ ਫਿਰ 100% ਸਹੀ ਹੋਣੀ ਆ। ਫਿਰ ਗੇੜੀ ਨਹੀਂ ਉਹਨੇ ਕਰਾਈ, ਫਿਰ ਉਹ ਵਿਚਾਰਾ ਮਜਬੂਰ ਹੋਣਾ ਅੱਜ। ਕਹਿੰਦਾ ਅੰਮੀ ਬਿਮਾਰ ਹਾਂ ਉਹ ਤਾਂ ਹੀ, ਹਾਂਜੀ ਤਾਂ ਹੀ, ਤੇ ਇਸ ਕਰਕੇ ਮੈਂ ਨਹੀਂ ਆਇਆ। ਉਹਨੂੰ ਦਵਾਈ ਲੈ ਕੇ ਦੇਣੀ ਆ। ਚਲੋ ਕੋਈ ਨਹੀਂ, ਖੈਰ ਸੱਲਾ ਅੱਲਾ ਖੈਰ। ਉਹ ਮੈਂ ਵੇਖ ਲਿਆ ਫਾਈਲਾਂ ਆ ਗਈਆਂ ਵਾ। ਲਓ ਜੀ, ਨਾ ਮੈਂ ਨਹੀਂ ਭੁੱਲਦਾ ਹੁੰਦਾ। ਉਸਤਾਦ ਜੀ ਚਾਹ ਆ ਗਈ। ਅਬੂ ਲਾ ਲਓ ਸਿੱਧੀ ਰੱਖਣੀ ਸਿੱਧੀ ਆ। ਲੈ ਵੀ ਫਾਈਲ ਚਾਹ ਲੈ ਵੀ ਫਾਈਲ ਹੁਣ ਵਰਤਾਊਗੀ ਸਾਰਿਆਂ ਨੂੰ ਚਾਹ ਹੈ। ਨਹੀਂ ਮੁਰਲੀ ਨਹੀਂ, ਇਹ ਫਾਈਲ ਆ। ਇਹ ਬੂ ਕਹਿੰਦਾ ਹੁੰਦਾ ਫਾਈਲ, ਇੱਟ ਨੂੰ ਫਾਈਲ ਕਹਿੰਦਾ ਵੈਸੇ, ਤੇ ਸੀਮੈਂਟ ਨੂੰ ਕੀ ਕਹਿੰਦਾ ਵਾ? ਅੱਛਾ ਉਦੋਂ ਦਾ ਫਾਈਲ ਕਹਿਣ ਲੱਗ ਪਏ ਹੈ। ਫਾਈਲ ਕਿਹਨੂੰ ਕਹਿੰਦਾ? ਇੱਟਾਂ ਨੂੰ ਫਾਈਲਾਂ ਲਿਆਂਦੀਆਂ ਜੀ, ਫਾਈਲਾਂ। ਹੈਂਗ ਹੋ ਸਕਦਾ, ਫੱਟਾ ਟੁੱਟ ਵੀ ਸਕਦਾ। ਇਹ ਸ੍ਰੀਲੰਕਾ ਦੀ ਲੱਗਦੀ ਮੈਨੂੰ, ਇਹ ਲੱਗਦਾ ਜਾਂ ਅਫਰੀਕਾ ਦੇ ਜੰਗਲਾਂ ਦਾ। ਇਹ ਸ੍ਰੀਲੰਕਾ ਦੀ ਟੀਮ ਨਾਲ ਆਇਆ ਤੇ ਇੱਧਰ ਹੀ ਰਹਿ ਗਿਆ। ਇਹ ਚਾਹ ਚੂ ਪਿਆਉਂਦਾ ਹੋਣਾ ਨਾਲ ਹੈ ਨਾ। ਅੱਛਾ ਹਾਂ ਇਹ ਉਹ ਨਹੀਂ ਜੌਨ ਸੀਨੇ ਦਾ ਭਰਾ ਸੀ ਇਹ। ਲੋ ਜੀ ਆ ਬੀਜਿਆ ਆਪਣਾ ਲੂਸਣ। ਕੁਛ ਭਰਾ ਕਹਿੰਦੇ ਸੀ ਅਸੀਂ ਲੂਸਣ ਦਾ ਸੁਣਿਆ ਬੜਾ ਵਾ ਤੇ ਹੈ ਇਹਦੇ ਚ ਇੰਨੇ ਬੰਗਲੇ ਹੁੰਦੇ ਉਹ ਲੂਸਣ ਨਹੀਂ ਹੁੰਦਾ। ਅੱਛਾ ਅੱਬੂ ਅਕਸਰ ਬੰਦੇ ਕਹਿੰਦੇ ਆ, ਅਸੀਂ ਨਾ ਇੱਕ ਭਾਈ ਦਾ ਮੈਨੂੰ ਕਮੈਂਟ ਆਇਆ, ਕਹਿੰਦੇ ਯਾਰ ਅਸੀਂ ਲੂਸਣ ਦਾ ਸੁਣਿਆ ਬੜਾ ਤੇ ਦਾਦਿਆਂ ਦੂਦਿਆਂ ਤੋਂ ਵੇਖਿਆ ਨਹੀਂ, ਸਾਡੇ ਕਦੇ ਬੀਜਿਆ ਨਹੀਂ ਗਿਆ, ਪਤਾ ਨਹੀਂ ਬੀਜਿਆ ਜਾਂਦਾ ਜਾਂ ਨਹੀਂ ਹੈ। ਇਹ ਬਹੁਤ ਤਾਕਤਵਰ ਪੱਟਾ। ਅੱਛਾ ਉਹਦੇ ਵਾਲੀ ਬਤਾ ਕੇ ਜੋ ਮਲਕ ਵਾਹ ਬੜਾ। ਹਾਂ ਲੂਸਣ ਬਣਦਾ ਵੱਢਣ ਨਾਲ, ਇਹਨੂੰ ਵੱਢੋ ਰਗੜ ਕੇ। ਇਹ ਰਗੜ ਕੇ ਵੱਢਿਆ ਹੋਵੇ ਸਾਫ ਸੁਥਰਾ ਅੱਛਾ ਲੂਸਣ ਬਣਦਾ। ਇਹ 8-8 ਸਾਲ ਨਹੀਂ ਜਾਂਦਾ। 8-8 ਸਾਲ ਏਡਾ ਤਗੜਾ ਵੀ। ਤੇ ਇਹ ਵੀ ਨਾਲ ਹੈ ਨਾ ਹੁੰਦਾ ਹੀ ਅੱਗੇ 12-12 ਸਾਲ ਇਹੀ ਬੀਜ ਚੱਲਦੇ। ਸਿਰਫ ਵਢਾਈ ਦਾ ਫਰਕ ਆ। ਤੇ ਅੱਬੂ ਇਹ ਵੀ ਚੀਜ਼ ਹੁੰਦੀ ਨਾ ਵੀ ਜਿੰਨਾ ਘਿਓ ਹੋਵੇ ਮਹਿੰਗਾ ਕਿਲੋ ਉਹਨੇ ਨਾ ਵੀ ਉਹਨੇ ਦਾ ਬੀ ਇਹ ਆ। ਮਤਲਬ ਇਹ ਇੱਕ ਸਿਫਤ ਹੈ ਇਹਦੀ ਕਿ ਜਿੰਨੇ ਦਾ ਕਿਲੋ ਘਿਓ ਆ ਉਹਨੇ ਦਾ ਕਿਲੋ ਬੀ ਆ। 3000 ਨੂੰ ਫਿਰ ਜਾਣਾ ਵੀ ਤੇਨੇ 8-10 ਸਾਲ ਆ ਨਾ। ਹਾਂ ਇਹ ਵੀ ਉੱਪਰ ਵਢਾਈ ਦੇ ਉੱਤੇ ਆ। ਜਾਣਾ ਵਢਾਈ ਤੇ ਆ। ਨਹੀਂ ਜਾਣੀ ਰੋਲਾ। ਜੇ ਦਾਤਰ ਨਾਲ ਵੱਢੋ ਹਾਂ ਫਿਰ 6 ਮਹੀਨੇ ਹੀ ਕੱਢਦਾ ਇਹ। ਅੱਛਾ ਇਹਨੂੰ ਸਾਡੇ ਇੱਕ ਬਜ਼ੁਰਗ ਸੀ, ਉਹਨੇ ਵੱਢਦਾ ਸੀ, ਜਿੰਨਾ ਥਾਂ ਨੇ ਵੱਢਣਾ ਉਹਨਾਂ ਦਾਤੀ ਨਾਲ ਗੁੱਡਣਾ। ਐ ਬਰੀਕ ਉਹਨਾਂ ਹੀ ਚੱਲ। ਕਹਿੰਦੇ ਵੀ ਬਹੁਤ ਸਾਲ ਕੱਢ ਜਾਂਦਾ ਸੀ, ਬੜੇ ਸਾਲ। ਅੱਛਾ ਉਹਨਾਂ ਨੇ ਅੱਜ ਹੱਥ ਲਾਇਆ ਨਾ, ਮੈਂ ਵੇਖਿਆ ਨਵੇਂ ਖੱਤੇ ਨੂੰ, ਜਿਵੇਂ ਹਾਂ ਬਿਲਕੁਲ ਰਗੜਿਆ ਨਾ, ਉਹਦੇ ਘਾਹ ਵੀ ਕੋਈ ਨਹੀਂ। ਹਾਂ ਇੱਦੇ ਵੱਢਦੇ ਆ। ਲੋ ਜੀ ਖਾਕਾ ਜਾਂਦੇ ਆ ਭਰੀ ਤੇ ਮੀਂਹ ਦਾ ਮੌਸਮ ਆ, ਇਸ ਕੇ ਉੱਤੇ ਛਿੱਟ ਲਈ ਛੇਤੀ ਉੱਤੇ ਨਾ ਦਰਾੜਾਂ ਦੀਆਂ ਅਸੀਂ ਤੇੜਾਂ ਦੀਆਂ ਥੋੜੀਆਂ ਕੀ ਹੋਇਆ ਵਾ ਆ ਕੀ ਕੀਤਾ ਰੱਸਾ ਫੜਾ, ਰੱਸਾ ਦੱਸ ਦੇ, ਰੱਸਾ ਫੜਾ ਦੇ ਯਾਰ ਇੱਦਾਂ ਹੀ ਵਾਰੇ ਸੀ। ਉਹ ਰੱਸਾ ਫੜਾ ਭਾਈ। ਤੁਹਾਨੂੰ ਕੀ ਪਤਾ ਅੱਛਾ ਕੰਮ ਉਦਾਂ ਸੌਖਾ। ਮੈਂ ਹਿਸਾਬ ਲਾਇਆ ਤੁਸੀਂ ਉਹ ਲੱਗੇ ਆ ਗਾਰਡਨ ਵਾਲੇ ਹਿਸਾਬ ਤੇ
ਅਸੀਂ ਉਹ ਤੋਂ ਥੱਲੇ ਰੱਸਾ ਚੱਕ ਲਈ ਚੰਗਾ ਔਖਾ ਕੰਮ ਸੀ ਚੱਕ ਚੱਕ ਕੇ ਬਾਲਟੀ ਉੱਤੇ ਲਈ ਆਉਣੀ ਸੀ ਆਇਓ 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 ਰੱਸਾ ਫੜਾ ਭਾਵੇਂ ਨਹੀਂ ਇੱਥੇ ਆ ਜਾਣਾ ਮੈਂ ਆ ਤੇ ਭੱਜਿਆ ਯਾਰ ਬੜੀ ਠੰਡ ਲੱਗਣ ਲੱਗ ਪਈ ਮੈਨੂੰ ਤੇ ਤੇ ਠੰਡ ਹੈਗੀ ਆ ਮੀਂਹ ਜੋ ਹੁਣ ਹਵਾ ਚੱਲਣ ਦਿਆ ਕਿਣ ਮਿੰਟ ਦੇ ਨਾਲ ਹਵਾ ਚੱਲਣ ਦਿਆ ਨਹੀਂ ਹਵਾ ਚੱਲਣ ਦਈ ਆ ਚੱਲਣ ਦੇ ਆਏ ਸਮਝ ਲਾ ਵਾਵਾ ਹੀ ਆ ਨਾ ਹਲ ਆ ਜਾ ਉੱਤੇ ਆ ਜਾ ਇਹ ਵੀ ਮੈਂ ਹੀ ਸੁੱਟਣਾ ਆ ਕੇ ਆ ਵੇ ਨਾ ਕਿੰਨਾ ਸਿੱਟਤਾ ਤਰੇੜਾਂ ਸੀ ਇਦਾਂ ਦੀਆਂ ਹਾਂ ਮੋਟੀਆਂ ਮੋਟੀਆਂ ਸੀ ਇੱਥੇ ਤੇ ਇਦਾਂ ਦੀਆਂ ਇਹ ਚੋਜਣਾ ਇਹਦੇ ਨਾਲ ਨਾ ਖਰਾਬ ਹੁੰਦਾ ਆ ਉੱਤੇ ਹਲਕਾ ਹਲਕਾ ਜਦੋਂ ਆ ਗਿਆ ਨਾ ਇਹ ਵਿੱਚ ਵੜ ਜਾਣਾ ਫਿਰ ਇਹ ਆਪੇ ਆਪੇ ਵਿੱਚ ਪੱਕ ਵੜ ਜਾਣਾ ਜਾਣਾ ਪਰੇ ਹੋ ਬੜਾ ਜਾ ਆ ਵੀ ਬਾਰੇ ਤਾਂ ਹੀ ਆ ਮਾਹੌਲ ਚੱਸਦਾ ਛੱਤਾਂ ਤੇ ਪਾਉਣ ਨੂੰ ਸਹੀ ਆ ਇਦਾਂ ਖਿਲਾਰਦੇ ਤਾਂ ਹੁਣ ਕਿਹੜਾ ਉੱਤੇ ਬੜੀ ਠੰਡ ਆ ਲਓ ਜੀ ਸਾਰੇ ਪਾਸੇ ਪਾਤਾ ਆ ਦਰਜਾਂ ਰਹਿੰਦੀਆਂ ਮੈਂ ਕਿਹਾ ਸੈਮ ਵੀ ਇਹ ਵੀ ਭਰ ਦੇ ਤੇ ਬਾਰਿਸ਼ ਜਿਹੜੀ ਆ ਤੇਜ਼ ਹੁੰਦੀ ਪਈ ਹੌਲੀ ਹੌਲੀ ਕਿਣਮਿਣ ਨਾ ਤੇਜ਼ ਹੁੰਦੀ ਪਈ ਆ ਨਾਲ ਬਿੱਲ ਵੀ ਤੇਜ਼ ਹੁੰਦਾ ਪਿਆ ਕਿਉਂਕਿ ਪਲਸਤਰ ਚੱਲਣ ਦਿਆ ਵਾ ਤੇ ਮੈਂ ਕਹਿੰਦਾ ਯਾਰ ਵੀ ਛੇਤੀ ਛੇਤੀ ਪਲਸਤਰ ਹੋ ਜਾਵੇ ਤੇ ਮੀਂਹ ਨਾ ਆਵੇ ਬਸ ਕਿਉਂਕਿ 2 ਘੰਟੇ 3 ਪਲਸਤਰ ਨੂੰ ਮਿਲ ਜਾਣ ਤੇ ਫਿਰ ਡਾਟ ਜੇ ਨਹੀਂ ਪੈਂਦੀ ਜੇ ਬਾਰਿਸ਼ ਜ਼ਿਆਦਾ ਹੋ ਗਈ ਤੇ ਲੇਕਿਨ ਨਾ ਕਾਫੀ ਜਿਹੜੀ ਕਿਣਮਿਣ ਜਿਹੜੀ ਹੋ ਰਹੀ ਆ ਅੱਲਾ ਖੈਰ ਕਰੇ ਠੰਡ ਵੀ ਜ਼ਿਆਦਾ ਹੋ ਰਹੀ ਆ ਮੀਂਹ ਦੇ ਨਾਲ ਨਾ ਹਵਾ ਬਹੁਤੀ ਤੇਜ਼ ਆ ਸੈਮ ਧਿਆਨ ਨਾਲ ਭਰ ਦੇ ਠੀਕ ਆ ਤੇ ਮੈਂ ਚੱਲਾਂ ਥੱਲੇ ਮੇਰਾ ਵੀਰ ਲਓ ਜੀ ਮਾਸ਼ਾਅੱਲਾ ਆ ਵੀ ਕੰਮ ਨਿਬੜ ਗਿਆ ਵਾ ਹੈ ਅਸੀਂ ਕਹਿੰਦੇ ਆ ਐਂਬਰ ਨੂੰ ਹੈਨਾ ਠੰਡ ਨਾ ਲੱਗ ਜਾਵੇ ਉੱਤੋਂ ਕਦੇ ਪਾਣੀ ਨਾ ਚੋ ਜਾਵੇ ਐਂਬਰ ਰਾਣੀਏ ਲਓ ਜੀ ਮਾਸ਼ਾਅੱਲਾ ਪੱਠੇ ਪਾਏ ਆ ਅੰਦਰ ਭਰ ਕੇ ਹੈ ਬਈ ਕਿਵੇਂ ਆ ਐਂਬਰ ਠੀਕ ਆ ਲਓ ਜੀ ਮਾਸ਼ਾਅੱਲਾ ਕੰਧ ਜਿਹੜੀ ਹੋ ਗਈ ਆ ਪੂਰੀ ਓਕੇ ਪਲਸਤਰ ਕਰਤਾ ਤੇ ਰੱਬ ਨੇ ਬੜਾ ਕਰਮ ਕੀਤਾ ਕਿ ਮੀਂਹ ਜਿਹੜਾ ਗਿਆ ਰੁਕ ਤੇ ਇੱਧਰ ਕਹਿੰਦੇ ਬੰਦੇ ਪਿਛਾੜੀ ਤੇ ਆ ਗਏ ਹੈ ਲੈ ਬਈ ਜੱਟੂ ਸੀਮਟ ਨਾ ਹੁਣ ਤੇਰੀ ਛੱਤ ਜਿਹੜੀ ਨਾ ਪੂਰੀ ਪੱਕੀ ਹੋ ਜਾਣੀ ਆ ਹੈ ਨਹੀਂ ਉਦਾਂ ਕਹਿੰਦਾ ਜਿੰਨੇ ਬੰਦੇ ਫਿਰਦੇ ਪਏ ਉਦਾਂ ਹੀ ਪੱਕੀ ਹੋ ਜਾਣੀ ਆ ਛੱਤ ਵੈਸੇ ਸਿਮਟ ਹੋ ਜਾਣੀ ਮੁਫਤ ਦੇ ਵਿੱਚ ਹੀ। ਹਾਂ ਨਾ ਰੇਤ ਦੇ ਪੈਸੇ ਨਾ ਸੀਮਟ ਦੇ ਨਾ ਮਿਸਤਰੀਆਂ ਦੇ ਹੈ ਦੋਹਰਾ ਫਾਇਦਾ ਜੱਟੂ ਵੇਖ ਲਾ ਅਸੀਂ ਕਿੰਨਾ ਤੇਰਾ ਫਾਇਦਾ ਕਰਦੇ ਪਏ ਆ ਇਹ ਬੰਦਾ ਨੁਕਸਾਨ ਵੀ ਕਰ ਰਹੇ ਆ ਉਹ ਕਿੱਥੋਂ ਕਰ ਰਹੇ ਅਸੀਂ ਇਹ ਉੱਤੇ ਫਿਰਨਾ ਥੱਲੇ ਝਾੜੂ ਵੀ ਮਾਰ ਦਿੱਤਾ ਲੈ ਬੌਕਰ ਵੀ ਹੋ ਗਈ ਤੁਸੀਂ ਮਾਰੀ ਆਈ ਤੇ 20 ਸਾਲ ਹੋ ਗਏ ਕਿਸੇ ਨੇ ਬੌਕਰ ਨਹੀਂ ਮਾਰੀ ਚੜ ਕੇ ਤੇ ਵੇਖ ਲਾ ਅਸੀਂ ਬੰਦੇ ਰੱਖੇ ਬੌਕਰ ਵਾਸਤੇ ਆ ਵੇ ਫਾਈਲ ਨੇ ਤਬਾਹੀ ਪੱਟਤੀ ਆ ਹੈ ਆਹੋ ਉਹ ਯਾਰ ਉਹ ਤਾਂ ਤੁਸੀਂ 20 ਸਾਲਾਂ ਬਾਅਦ ਫੇਰ ਲਈ ਆ ਤੇ ਲਓ ਜੀ ਸੀਮਟ ਗਿਆ ਬਣ ਤੇ ਚਾਚਾ ਇੱਥੇ ਪਿੱਛੇ ਟੀਪ ਹੈ ਹਲਕੀ ਹਲਕੀ ਮੱਠੀ ਮੱਠੀ ਟੀਪ ਹੈ ਲਓ ਜੀ ਮੱਠੀ ਮੱਠੀ ਚਾਚਾ ਤੇ ਵਾਵਾ ਚੰਗੀ ਕਰਨੀ ਆ ਕਾਂਡੀ ਟੀਪ ਕਰਨੀ ਭਰ ਕੇ ਹੋਣੀ ਆ ਅੱਛਾ ਭਰ ਕੇ ਹੀ ਹੋਣੀ ਆ ਠੀਕ ਆ ਤੇ ਸੀਮਟ ਤੇ ਮੁੱਕ ਤੇ ਨਹੀਂ ਗਿਆ ਹੈਗਾ ਵਾ ਹੋਰ ਲਿਆਉਣਾ ਪੈਣਾ ਬੋਰੀ ਇੱਕ ਅੱਛਾ ਲੈ ਆਵਾਂਗਾ ਚਲੋ ਬੋਰੀ ਲਿਆਉਣੇ ਅੱਛਾ ਲੋ ਚਾਚਾ ਜੀ ਇਹ ਬਣੇਗਾ ਪਿੱਲਰ ਇਦਾਂ ਹਾਂਜੀ ਅੱਛਾ ਅੱਗੇ ਪਿਲਰ ਬਣ ਕੇ ਇਧਰੋਂ ਫਿਰ ਐ ਗ੍ਰਿਲ ਲੱਗੂਗੀ ਉਹ ਪਮੈਸ਼ ਕਰਾ ਦਿੰਨੇ ਆਪਾਂ ਕਿੰਨੀ ਠੀਕ ਹੋ ਗਿਆ ਲੋ ਜੀ ਆ ਗਏ ਆ ਗ੍ਰਿਲ ਵਾਲੇ ਤੇ ਇਹਨਾਂ ਬਾਈ ਹੁਣਾਂ ਨੇ ਲਾਉਣੀ ਆ ਗ੍ਰਿਲ 2 ਫੁੱਟ ਪਿਲਰ ਦੇ ਅੰਦਰੋਂ ਰੱਖ 2 ਫੁੱਟ ਉੱਤੇ ਉੱਤਰ ਛੱਡ ਕੇ ਰੱਖ ਇਹਨੂੰ ਪਲਾਸਟਰ ਵੀ ਹੋਣਾ ਚਾਚਾ ਆਪ ਕਰਾ ਲਾ ਮਿੰਤੀ ਇੰਨਾ ਛੱਡ ਕੇ ਤੁਸੀਂ ਰੱਖਣਾ ਬਾਅਦ ਚ ਟੈਨਸ਼ਨ ਨਾ ਬਣੇ ਸਹੀ ਹੋ ਗਿਆ ਜਿਹੜੀ ਗ੍ਰਿਲ ਲੱਗਣੀ ਆ ਇਹਦੇ ਉੱਤੇ ਉਹੀ ਲੱਗਣੀ ਆ ਇੱਥੇ ਤੇ ਆ ਹੈਗੀ ਆ 11 ਫੁੱਟ ਚਾਚਾ 11 ਵਾ ਅੰਦਰੋਂ ਅੰਦਰੀ ਅੱਛਾ ਅੰਦਰੋਂ ਅੰਦਰੀ 11 ਨਹੀਂ ਪਮੈਸ਼ ਹੋ ਗਈ ਜੀ ਇਹ ਹੋ ਗਈ ਮੇਰੇ ਖਿਆਲ 11 ਹੋਣੀ ਆ 11 ਹੀ ਉਹ ਹੋਣੀ ਆ ਨਾ ਚਾਚਾ 11 ਫੁੱਟ ਹਾਂਜੀ 10.5 ਅੰਦਰੋਂ ਅੰਦਰੀ ਉਹ ਇੱਟਾਂ ਜੋ ਆ ਗਈਆਂ ਦੋ ਉਧਰ ਹਾਂਜੀ ਉਹ 9 ਇੰਚੀ ਰੱਖ ਹਾਂ 9 ਇੰਚੀ ਦੇ ਪਿੱਲਰ ਦੇ ਦਿੱਤੇ ਤੇ 10.5 ਹੋ ਗਈ ਅੰਦਰੋਂ ਅੰਦਰੀ ਲਓ ਜੀ ਤੇ ਇਹ ਚਾਚਾ ਆ ਆਪਾਂ ਵੜਾ ਦੇਣੀ ਆ ਆ ਜਿਹੜੀ ਸ਼ੇਡ ਆ ਹਨਾ ਸ਼ੇਡ ਵੜਾਈ ਹੈ ਨਾ ਆਪਾਂ ਸ਼ੇਡ ਦੇ ਉੱਤੇ ਤੇ ਨਹੀਂ ਆਉਣੀ ਨਹੀਂ ਸ਼ੇਡ ਤੇ ਨਹੀਂ ਹਾਂ ਸ਼ੇਡ ਤੇ ਨਹੀਂ ਆਉਣੀ ਅੰਦਰੋਂ ਅੰਦਰੀ ਬਸ ਆ ਜਾਣੀ ਆ ਹਾਂ ਕਨੋਪੀ ਦੇ ਉੱਤੇ ਆਉਣੀ ਆ ਚੌਰਸ ਉਹ ਵੀ ਮਿਲ ਲਓ ਭਾਈ ਇਹਨਾਂ ਦੇ ਉਹ ਵੀ ਮੇਨ ਲਓ ਤੇ ਇਹਦੇ ਵਿੱਚ ਜਿਹੜੀ ਕਨੋਪੀ ਵਾਲੀ ਥਾਂ ਛੱਡਣੀ ਆਪਾਂ ਆ ਜਿਹੜੀ ਆ ਜਿਹੜੀ ਮਾਉਂਟੀ ਵਾਲੀ ਮੌਂਟੀ ਵਾਲੀ ਛੁੱਟ ਜਾਣੀ ਇਹਦੇ ਇੱਥੋਂ ਆ ਜਾਣੀ ਹਾਂ ਇੱਧਰ ਉਹ 19 ਤੇ ਇੱਕ ਹਿੱਸਾ ਜਾਣਾ ਉਹ ਪਰਲਾ ਇਹ ਉੱਤੇ ਇਹਦੇ ਲੱਗ ਜਾਣੀ ਨਾ ਇਹਦੇ ਤਾਂ ਆਪਾਂ ਡਾਇਰੈਕਟ ਇੱਥੇ ਨਹੀਂ ਲਾਵਾਂਗੇ ਤੇ ਇਹਦੇ ਉੱਤੇ ਲੱਗ ਜਾਏਗੀ ਹਾਂਜੀ ਠੀਕ ਹੋ ਗਿਆ ਆ ਜਾਓ ਜੀ ਆ ਜਾਓ ਚੋਰ ਸਾਹਿਬ ਚਾਹ ਆ ਗਈ ਆ ਤਿਆਰ ਕਰਨੀ ਕਿ ਤੁਹਾਨੂੰ ਪੈਰ ਤੋਂ ਚਾਹ ਵਾਸਤੇ ਬਣਨੀ ਹੈ ਸੀੜੀਆਂ ਸਰ ਚਾਹ ਵਾਸਤੇ ਹੀ ਆ ਸਹੀ ਗੱਲ ਪੈਪਾਂ ਸਮੇਤ ਯਾਨੀ ਪੈਰਾਂ ਵਾਲਾ ਪੈਪ ਜਿਹੜਾ 2 ਇੰਚੀ ਤੁਸੀਂ ਛੱਡਣਾ ਥੱਲੇ 3 ਇੰਚ ਛੱਡ ਦਿੰਦੇ ਉਹ ਉਸ ਤੋਂ ਇਲਾਵਾ ਉਹ ਕੱਢ ਕੇ ਤੇ ਇਹਨੂੰ ਆਪਾਂ 2 ਫੁੱਟ ਤਿਆਰ ਕਰ ਲੈਣਾ ਮਤਲਬ 2.5 ਫੁੱਟ ਤਿਆਰ ਹੋ ਜਾਏਗੀ ਟੋਟਲ ਆਪਣੀ ਉਤਲਾ ਪੈਪ ਕਿੰਨਾ ਹੁੰਦਾ ਤੁਹਾਡਾ 1.5 ਇੰਚ ਦਾ 1.5 ਤੇ 1.5 3 ਹਾਂਜੀ 3 ਇੰਚੀਆਂ ਨਿਕਲ ਜਾਣੀ ਉਹ ਤੁਹਾਡੀ CNC ਤੇ ਉਹਦੇ ਵਿੱਚ ਆਉਣਾ ਵਕਫਾ ਵੀ ਹੋਣਾ ਨਾ ਮਤਲਬ ਆਪਾਂ ਪੈਪ ਲਾ ਕੇ ਤਿਆਰ ਕਿੰਨੀ ਕਰਨੀ ਆ
2 ਫੁੱਟ ਕਰਨੀ ਹੈ ਤੁਸੀਂ ਭਾਈ ਹਾਂ ਪੈਪ ਲਾ ਕੇ 2 ਫੁੱਟ ਤਿਆਰ ਕਰਨੀ ਪੈਣੀ 3 ਇੰਚ ਦਾ ਪੈਰ ਆ ਗਿਆ ਹਾਂ ਪੈਰ ਆ ਗਿਆ ਉੱਪਰਲਾ ਪੈਪ ਹਾਂ ਮੈਂ ਆ ਥੱਲੇ ਵਾਲਾ ਪੈਪ ਹਾਂ ਠੀਕ ਆ ਆ ਆਪਣੀ ਪੂਰੀ ਗ੍ਰਿਲ ਬਣ ਗਈ ਐਦਾਂ ਹਾਂ ਠੀਕ ਹੋ ਗਿਆ ਇਹ 2 ਫੁੱਟ ਇੱਥੋਂ ਤੋਂ ਹੀ ਆਪਾਂ ਨੂੰ ਚਾਹੀਦਾ ਸਹੀ ਹੋ ਗਿਆ 3 ਇੰਚ ਥੱਲੇ ਪੈਰ ਲੈਦਾ ਹੋ ਗਿਆ ਹਾਂ ਉਹ ਜਿਹੜਾ ਪੈਰ ਲਾਉਣਾ ਨਾ ਹਾਂਜੀ ਉਹ ਤੁਸੀਂ 3 ਇੰਚੀ ਦਾ ਨਹੀਂ ਲਾਉਣਾ ਉਹ ਅਸੀਂ ਇੱਥੇ ਤੁਹਾਨੂੰ ਉਹ ਲਾ ਦੇਣੇ ਆ ਨਹੀਂ ਉਹ ਅਸੀਂ ਇੱਥੇ ਮੌਕੇ ਤੇ ਲਾਉਣੇ ਆ ਉਹ ਅਸੀਂ ਫਿਲਹਾਲ ਨਹੀਂ ਲਾਉਣੇ ਉੱਥੇ ਹਾਂ ਹਾਂ ਤੁਸੀਂ ਸਿਰਫ ਉਹ ਸ਼ੀਟ ਤਿਆਰ ਕਰਨੀ ਆ ਹਾਂ ਤੁਸੀਂ ਜਦੋਂ ਇੱਥੇ ਤੁਹਾਡੇ ਬਹਿਰੇ ਜਿੱਥੇ ਮਰਜ਼ੀ ਆਪਣੇ 4-4 ਫੁੱਟ ਦੇ ਹਿਸਾਬ ਨਾਲ ਜਿੱਦਾਂ ਤੁਹਾਡਾ ਦਿਲ ਕਰੇ ਤੁਸੀਂ ਲਾ ਲੈਣੇ ਆਪਣੇ ਠੀਕ ਹੋ ਅਸੀਂ ਸਿਰਫ ਫਰੇਮ ਨੂੰ ਸੀਐਨਸੀ ਲਾ ਕੇ ਲੈ ਆਉਣੀ ਲੈ ਆਉਣੀ ਅਸੀਂ ਮੌਕੇ ਤੇ ਰੱਖਣਾ ਪਿਆ ਉੱਥੇ ਨਿਸ਼ਾਨ ਲਾ ਕੇ ਪੈਰ ਉਹਦੇ ਨਾਲ ਉਹ ਐ ਵੈਲਡ ਕੀਤੀ ਹਾਂਜੀ ਹਾਂਜੀ ਹਾਂ ਤੁਸੀਂ ਉਹ ਇੱਥੇ ਆ ਲਿਆ ਉੱਥੇ ਨਹੀਂ ਵੈਲਡ ਹੋਣਾ ਇਹ ਠੀਕ ਹੋ ਗਿਆ ਨਹੀਂ 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 ਉਹ ਕਹਿੰਦੇ ਇੱਥੇ ਲਿਆ ਕੇ ਸਾਰਾ ਵੈਲਡ ਕਰਨਾ ਹੈ ਥੱਲੇ ਬਾਅਦ ਚ ਲੱਗਾ ਸਿਰਫ ਪੈਰ ਹੀ ਲੱਗਣੇ ਬਾਕੀ ਬਾਕੀ ਇਹਨਾਂ ਦੇ ਆਪੇ ਇਹ ਟੋਟਲ ਕਿੰਨੀ ਬਣਿਆ ਲੱਗਣੇ ਨਾ ਟੋਟਲ ਕਿੰਨਾ ਬਣਿਆ ਬਾਈ ਸਾਰੇ ਦਾ ਜਿਹੜਾ ਇਹ ਪਮੈਸ਼ ਕਿੰਨੀ ਬਣੀ ਆ ਉਹਦਾ ਲੰਬਾਈ ਤਾਂ ਤਕਰੀਬਨ 102 ਫੁੱਟ ਬਣਦੀ ਹੈ ਠੀਕ ਹੈ ਲੰਬਾਈ 1 ਫੁੱਟ ਡਬਲ ਹੋ ਜਾਊ ਟੋਟਲ ਆਪਣੀ ਬਣ ਜਾਣੀ ਹੈ ਸਕੁਅਰ ਫੁੱਟ 102 204 204 ਫੁੱਟ ਅੰਦਾਜ਼ਾ ਆ ਵੀ ਇੰਨਾ ਕੁ ਘੱਟ ਵੱਧ ਠੀਕ ਹੋ ਗਿਆ ਹੋ ਜਾਏਗੀ ਫਿਰ ਚਲੋ ਤੇ ਹਲਿਆ ਲੈਣੀ ਹਲੇ ਆ ਪਮੈਸ਼ ਲੈਣੀ ਇਹਦੀ ਮਮਟੀ ਦੀ ਇਹ ਕਰਕੇ ਹੋਊਗੀ ਹੁਣੇ ਕਰ ਨਹੀਂ ਹੁਣੇ ਕਰ ਲਓ ਨਾ ਇੱਕ ਵਾਰੀ ਚੰਗਾ ਹੁੰਦਾ ਹਾਂ ਇਹਦਾ ਵਾਰ ਲਾ ਕੇ ਤੈਨੂੰ ਪਮੈਸ਼ ਲਿਖਾ ਦੂੰ ਇਦਾਂ ਫਰਕ ਆਗਾ ਫੇਰ ਕੀ ਕਰੂ ਹਾਂ ਹਾਂ ਫਰਕ ਕੋਈ 2 ਸੂਤਰ ਦਾ ਤਾਂ ਚੱਲ ਜਾਊਗਾ 2-3 ਸੂਤਰ ਇੰਚੀ ਦਾ ਵੀ ਚੱਲ ਜਾਂਦਾ ਵਾ ਆਹ ਲੇਕਿਨ ਬਹੁਤਾ ਜ਼ਿਆਦਾ ਫਿਰ ਉਹ ਹਾਂ ਠੀਕ ਹੈ ਇੰਚੀ ਤੇ ਕਰ ਚਲੋ ਕੋਈ ਗੱਲ ਨਹੀਂ ਪਲੱਸ ਉਹ ਸਰਕਾਰ ਚਲੋ ਫਿਰ ਇੱਕ ਵਾਰੀ ਇਹਦਾ ਵਾਰ ਲਾ ਕੇ ਚਾਚਾ ਪਮੈਸ਼ ਕਰਕੇ ਦੇ ਦਾਂਗੇ ਹੈ ਇਹ ਹੋ ਜਾਊਗਾ ਇਹਦੀ ਇਥੋਂ ਕੱਟਾਂਗੇ ਨਾ ਵਾਰ ਇੱਕ ਕੱਟ ਲਾਂਗੇ ਹਾਂ ਹਾਂ ਉਹ ਪਮੈਸ਼ ਹੋ ਜਾਣੀ ਮੁੜ ਕੇ ਇਹਨਾਂ ਨੂੰ ਦੱਸਾਂਗੇ ਵੀ ਇੰਨੀ ਪਮੈਸ਼ ਹੋ ਗਈ ਇੱਥੇ ਲਿਖ ਲੈਣਗੇ ਠੀਕ ਹੈ ਠੀਕ ਹੋ ਗਿਆ ਇੱਥੇ ਇਹਨਾਂ ਨੂੰ ਦੱਸ ਦੇਣੀ ਵੀ ਇਦਾਂ ਇੰਜ ਮਸਲਾਂ ਵੀ 4 ਆ ਜਾਂ 4.5 ਆ ਹਾਂ ਐ 12 ਫੁੱਟ ਹੋਈ 13 ਹੋਈ ਉਹ ਤਾਂ ਆਪਣੀ ਪਮੈਸ਼ ਹਾਂ ਹਾਂ ਇਹਦੇ ਨਾਲ ਪਤਾ ਲੱਗ ਜਾਣਾ ਵੀ ਸਾਡੀ ਇੰਨੀ ਠੀਕ ਆ ਉੱਤੇ ਚੱਲਦੀ ਪਈ ਆ ਭਾਈ ਟੀਪ ਤੇ ਇੱਧਰ ਬੰਦੇ ਆ ਗਏ ਆ ਕਿਉਂਕਿ ਪਲਸਤਰ ਜਿਹੜਾ ਆਪਾਂ ਨਾਲ ਰੱਖੇ ਖੈਰ ਹੁਣ ਸ਼ੁਰੂ ਕਰਨਾ ਸਾਰਾ ਤੇ ਅਸੀਂ ਕਿਹਾ ਵੀ ਆ ਕੰਮ ਸ਼ਮ ਜਿਹੜਾ ਨਾ ਸਾਰਾ ਦੇਈਏ ਨਿਬੇੜ ਤੇ ਉਹ ਚਾਚਾ ਹੁਣ ਗਿਆ ਭੱਜ ਹੁਣ ਕੀ ਹੋਇਆ ਹੁਣ ਡਰ ਗਿਆ ਹਾਂ ਮੈਂ ਤਾਂ ਇਹ ਪਹਿਲਾਂ ਕਿਹਾ ਵੀ ਫਿਰ ਨਾ ਪਾੜ ਜਵੇ ਧਿਆਨ ਨਾਲ ਵਾਹ ਵਾਹ ਕੀ ਬਾਤ ਆ ਸਫਾਈ ਦਾ ਕੰਮ ਹੈ ਲੋ ਜੀ ਆ ਨਾ ਪਰਨਾਲਾ ਵੇ ਦੇ ਇੱਥੇ ਝਰੀ ਮਾਰ ਕੇ ਪੈਪ ਪਾਉਣਾ ਵਾ ਅੰਦਰ ਬਾਹਰ ਤੇ ਅਸੀਂ ਕਿਹਾ ਵੀ ਮੀਂਹ ਆਵੇ ਤੇ ਇਹਨਾਂ ਨਾ ਹੋਵੇ ਵੀ ਸਿੱਧੋ ਡਾਇਰੈਕਟ ਸਿਰ ਦੇ ਵਿੱਚ ਵੀ ਆ ਬੂਹੇ ਪਏ ਆ ਇਹਨਾਂ ਦੇ ਤੇ ਪਾਣੀ ਹੁੰਦਾ ਰਵੇ ਉਹ ਕਰਨਾ ਜੋ ਹੈਗਾ ਵਾ ਤੇ ਹੁਣੇ ਨਿਬੇੜ ਦਿੰਨੇ ਆ ਤੇ ਆ ਆਪਾਂ ਜਿਹੜਾ ਪਾਇਆ ਸੀ ਆ ਦਿਨ ਲੈਂਟਰ ਆ ਲੱਥ ਗਿਆ ਤੇ ਹੁਣ ਇੱਥੇ ਆਰਾਮ ਨਾਲ ਝਰੀ ਵੱਜੂਗੀ ਤੇ ਇੱਧਰ ਭਾਈ ਆ ਗਏ ਆ ਬਿਜਲੀ ਵਾਲੇ ਵੀ ਪਲੰਬਰ ਨਹੀਂ ਇਹ ਸਾਡਾ ਬਿਜਲੀ ਵਾਲਾ ਵਾ ਸੁਣਾਓ ਉਸਤਾਦ ਜੀ ਕੀ ਹਾਲ ਆ ਇਹ ਲਾ ਰਹੇ ਮੇਨ ਡੀਸੀ ਲਾ ਰਹੇ ਹੋ ਕਿ ਡਿਪਟੀ ਲਾ ਰਹੇ ਹੋ ਇਹ ਮੇਨ ਲਾ ਰਹੇ ਹੋ ਲਓ ਜੀ ਇੱਥੇ ਲਾਉਣੀ ਆ ਮੇਨ ਤੇ ਅੱਜ ਆ ਜਿਹੜੇ ਪੈਪ ਆ ਬਾਕੀ ਜਿੱਥੇ ਪੈਪ ਪੈਣਾ ਉਹ ਅੱਜ ਪੈ ਜਾਊਗਾ ਤੇ ਉਸਤਾਦ ਜੀ ਅੰਦਰ ਵੀ ਅੱਜ ਆ ਜਿਹੜਾ ਰੂਮ ਵਿਹਲਾ ਹੈ ਨਾ ਹੁਣ ਇਹਦੇ ਵਿੱਚ ਵੀ ਅੱਜ ਕਰ ਦੇਣਾ ਕੰਮ ਝਰੀ ਮਾਰ ਕੇ ਜਾਨੀ ਤੇ ਪੈਪ ਸਵੇਰੇ ਪਾਉਣਾ ਚਲੋ ਅੱਲਾ ਖੈਰ ਕਰੇ ਜਿੰਨਾ ਵੀ ਹੋਵੇ ਲਓ ਜੀ ਆ ਹੋ ਗਿਆ ਕੰਮ ਸ਼ੁਰੂ ਲਓ ਜੀ ਮਾਸ਼ਾਅੱਲਾ ਕਾਂਡੀ ਟੀਪ ਉਹ ਤੱਕ ਕੇ ਤੇ ਨਿਬੇੜਾ ਵੀ ਕਰਤਾ ਹੈ ਮੈਂ ਬੜਾ ਜਿਹਾ ਦੂਰ ਹੁੰਨਾ ਹਾਜੀ ਕੰਮ ਕਰਨ ਲੱਗ ਪੈਂਦਾ ਜਦੋਂ ਮੈਂ ਕੋਲੇ ਆ ਨਾ ਹਾਜੀ ਰੁਕ ਜਾਂਦਾ ਹੋਰ ਠੀਕ ਠਾਕ ਨਿਬੇੜਤਾ ਕੰਮ ਫਿਰ ਲਓ ਜੀ ਮਾਸ਼ਾਅੱਲਾ ਆ ਤੇ ਕਰਤਾ ਓਕੇ ਬਿਲਕੁਲ ਪੂਰੀ ਜਿਹੜੀ ਦੀਵਾਰ ਆ ਪਿੱਛੋਂ ਹੋ ਗਈ ਆ ਕਾਂਡੀ ਟੀਪ ਆ ਦੇਖੋ ਜਰਾ ਜੱਟੂ ਹੋ ਗਿਆ ਸਕੂਨ ਦੇ ਵਿੱਚ ਹੈ ਜੱਟੂ ਮੈਂ ਕਿਹਾ ਤੂੰ ਸਕੂਨ ਚ ਹੋ ਗਿਆ ਹੁਣ ਹੈ ਯਾਰ ਤੁਹਾਡਾ ਇੱਕ ਬਣ ਗਿਆ ਨਾ ਉਹਨੂੰ ਕੀ ਕਹਿੰਦੇ ਆ ਹੈ ਪਰਦਾ ਬਣ ਗਿਆ ਅੱਛੇ ਵਾਲਾ ਬਣ ਗਿਆ ਕਿ ਨਹੀਂ ਬਣ ਗਿਆ ਨਾ ਬਣਦਾ ਉਹ ਜਿਹੜੀਆਂ 2 ਬੋਰੀਆਂ ਲੈਣਾ ਸੀਮੈਂਟ ਦੀਆਂ ਲੈਣ ਉਹ ਤੇਰੇ ਖਾਤੇ ਪਾਉਣੀਆਂ ਮੈਂ ਠੀਕ ਆ ਪਾ ਦਈਏ ਹਰਸ ਕੋ ਤੇਰਾ ਖਾਤਾ ਲਿਖਵਾ ਦਈਏ ਹਾਤਾ ਦਾਦੇ ਰਹੂਗਾ ਕਿਲਵਾਉਂਗਾ ਆ ਲਓ ਜੀ ਆ ਵੀ ਚਾਚਾ ਆ ਤਾਂ ਵਧੀਆ ਕਰਤਾ ਹੈ ਨਾ ਆ ਜਿਹੜਾ ਮੁੱਢ ਦੇ ਵਿੱਚ ਸੀਮੈਂਟ ਪਾਇਆ ਵਾ ਹਾਂ ਜੱਟੂ ਤੇਰੇ ਹੁਣ ਟੈਨਸ਼ਨ ਫ੍ਰੀ ਹੋ ਜਾ ਬਸ ਚਾਚੇ ਦੇ ਹੁੰਦਿਆਂ ਇੱਥੇ ਮਿੱਟੀ ਵੀ ਪਾ ਗਈ ਸਾਡੀ ਹਾਂ ਸਾਰਾ ਕੁਝ ਸੈੱਟ ਹੋ ਗਿਆ ਸਾਡੇ ਹੁੰਦਿਆਂ ਠੀਕ ਆ ਹੋਰ ਕੋ ਸਾਡੇ ਲੈ ਕੇ ਪੱਕੀ ਗੱਲ ਆ ਦੱਸ ਦੇ ਇਹਨੂੰ ਲਾ ਦੋ ਡਾਂਗਾ ਨਾ ਤੁਹਾਡੇ ਕੋ ਖਾ ਲਈ ਕਹਿੰਦਾ ਇਹਨੂੰ ਲਾ ਦੋ ਲੋ ਜੀ ਐਂਡ ਚੱਲਦਾ ਪਿਆ ਤੇ ਚਾਚਾ ਨਾਸਰ ਕਹਿੰਦਾ ਪਿਆ ਵੀ ਹਾਜੀ ਹਟ ਜਾ ਸਾਹ ਲੈ ਲਾ ਮੈਂ ਕਰਦਾ ਤੇ ਹਾਜੀ ਨੇ ਸਪੀਡ ਵਧਾ ਦਿੱਤੀ ਆ ਜਦੋਂ ਐਂਡ ਚੱਲਦਾ ਹੁੰਦਾ ਨਾ ਅਖੀਰ ਚੱਲਦੀ ਕੰਮ ਦੀ ਜਨੂਨ ਆ ਜਾਂਦਾ ਨਹੀਂ ਹਾਜੀ ਤੋਂ ਦੱਸਦਾ ਮੈਂ ਬੜਾ ਕੰਮ ਆ ਹੈ ਜਨੂਨ ਆ ਜਾਂਦਾ ਹਾਂ ਹਾਜੀ ਆਂਦਾ ਜਨੂਨ ਚ ਭਾਈ ਸਾਹਿਬ ਗੱਲ ਪਤਾ ਕੀ ਆ ਗੱਲ ਸਿਰਫ ਇਹ ਆ ਵੀ ਤੁਸੀਂ ਐਂਡ ਤੇ ਕੰਮ ਕਰਕੇ ਵਿਖਾਉਂਦੇ ਹੋ ਸ਼ੁਰੂ ਤੋਂ ਵੀ ਵਿਖਾਇਆ ਕਰੋ ਹਾਂ ਲਓ ਜੀ ਨਿਬੜ ਗਈ ਸਾਰੀ ਕੰਧ ਕੀ ਬਾਤ ਆ ਚਾਚਾ ਸਾਡਾ ਭਾਈ ਤੁਰਿਆ ਹੋਣਾ ਭੱਠਾ ਤੂੰ ਯਾਰੀ ਦੇ ਵਿੱਚ ਹੈ ਜੱਟੂ ਨਾਲ ਯਾਰੀ ਪਕਾਉਂਦਾ ਪਿਆ ਤੇ ਸੀਮੈਂਟ ਦਿੱਦੇ ਮਾਰ ਤਸਲੇ ਉਹਦੇ ਕੋਠੇ ਤੇ ਲੱਦੀ ਤੁਰਿਆ ਹੁੰਦਾ
ਹੈ ਐਂਡ ਤੇ ਕਹਿੰਦਾ ਯਾਰ ਆ ਆਪਣਾ ਜੱਟੂ ਜੱਟੂ ਯਾਰ ਬੰਦਾ ਇਹ ਨਾ ਕਵੇ ਵੀ ਲਾ ਦੋ ਨਹੀਂ ਤਾਂ ਹੈ ਤੂੰ ਤਾਂ ਦੁਆਲੇ ਹੋਇਆ ਪਿਆ ਯਾਰ ਸਾਡੇ ਜੱਟੂ ਨਾ ਜੱਟੂ ਲੈ ਜੱਟੂ ਤੇਰੀ ਛੱਤ ਪੱਕੀ ਕਰਤੀ ਇਦਾਂ ਹੀ ਕਰ ਕਰਕੇ ਲਓ ਜੀ ਨਿਬੜ ਗਿਆ ਹੁਣ ਰਹਿ ਗਿਆ ਫੋਮ ਹੈ ਤੇ ਤੁਸੀਂ ਹੁਣ ਪੁੱਲ ਨੂੰ ਜਾਣਾ ਨੂੰ ਜਾਣਾ ਜੀ ਦਵਾਈ ਲੈਣ ਜਾਣਾ ਆ ਕੀ ਮਸਲਾ ਬਣਿਆ ਉਹ ਡਾਕਟਰ ਸਾਹਿਬ ਕਹਿੰਦੇ ਠੇਕੇਦਾਰ ਸਾਹਿਬ ਕਹਿੰਦੇ ਦਵਾਈ ਮੇਰੀ ਜੇਬ 'ਚ ਆ ਹਰ ਸ਼ੈ ਜੋ ਦੁਨੀਆ ਜਾਣਦਾ ਰੌਲਾ ਜੋ ਮਸਲਾ ਮਸੈਲ ਹਾਜੀ ਨੂੰ ਪੁੱਛ ਲਓ ਸਲਾਹ ਫਰੀ ਦੀ ਯਾਰ ਗੱਲ ਸੁਣ ਲਓ ਬਲੱਡ ਦੀ ਹਾਂ ਉਹ ਜਾਓ ਹਾਂ ਉਹ ਪਈ ਹੈ ਜੈਕਟ ਆ ਉੱਥੇ ਹਾਂ ਉਹਦੀ ਜੇਬ ਵਿੱਚ ਕੱਢ ਕੇ ਚੈੱਕ ਕਰ ਲਓ ਹਾਂ 2 ਮੈਦੇ ਦੇ ਕੈਪਸੂਲ ਪਏ ਹਾਂ 2 ਬਰੂਫਨ ਪਈਆਂ 2 ਪੋਨਸਟੋਨ ਪਈਆਂ ਹਲ ਕਰ ਨਾ ਲਓ ਹੁਣ ਤੂੰ ਤਾਂ ਦੱਸੀ ਮੈਂ ਨਹੀਂ ਨਹੀਂ ਤੇਰਾ ਹਾਜੀ ਠੀਕ ਆ ਤੂੰ ਸਾਰਾ ਤੁਰਿਆ ਫਿਰਦਾ ਹਸਪਤਾਲ ਆ ਯਾਰ ਪਤਾ ਕੀ ਵਜ੍ਹਾ ਤੇ ਹੁਣ ਨਿਕਲੀ ਨਹੀਂ ਸਕੀਮ ਗੱਡੀ ਹਾਂ ਉਹਦੇ ਵਿੱਚੋਂ ਹੀ ਦਵਾਈਆਂ ਮਿਲਣਗੀਆਂ ਅਸੀਂ ਪੰਜਾਬ 'ਚ ਰਹਿ ਰਹੇ ਹਾਂ ਹੁਣ ਸਾਨੂੰ ਇਹੀ ਤੇ ਸਹੂਲਤ ਇੱਕ ਹੈਗੀ ਇਹ ਹਾਜੀ ਨੇ ਉਹ ਆਪਦੇ ਕੋਲੇ ਆਪ ਜੇਬ ਚ ਬਣਾਇਆ ਸਾਰਾ ਕੁਝ ਹੈ ਹਾਂ ਹਾਂ ਮੈਂ ਤੇ ਇਹ ਪਤਾ ਕੀ ਆ ਹਾਜੀ ਦਾ ਰੌਲਾ ਪਤਾ ਕੀ ਆ ਹਾਜੀ ਜਦੋਂ ਨਿਕਲਦਾ ਨਾ ਇਹਨੂੰ ਕਰਕੇ ਕਿਸੇ ਨੂੰ ਸਲਾਹ ਦੇਣ ਵੀ ਜਾਂਦਾ ਉਹਦੇ ਨਾਲ ਗਾਂ ਦੀ ਗਾਂ ਨਿਕਲ ਜਾਂਦਾ ਉਹ ਕਹਿੰਦਾ ਵੀ ਜਿਹਦੇ ਨਾਲ ਉਹ ਕੀ ਕਹਿੰਦਾ ਤੇ ਜਿਹਦੇ ਨਾਲ ਗੱਲੀ ਲੱਗੀ ਉਹਦੇ ਨਾਲ ਤੁਰ ਚੱਲੀ ਹਾਂ ਉਹ ਵਾਲਾ ਹਿਸਾਬ ਆ ਤੇਰਾ ਗਾਂ ਦੀ ਗਾਂ ਫਿਰ ਕੋਈ ਸਮਾਨ ਪੂਰਾ ਹੁੰਦਾ ਸਕੂਟਰ ਤੇਲ ਵੀ ਪੂਰਾ ਇਹਦਾ ਕਿਸੇ ਟਾਈਮ ਵੀ ਆਰਫ ਵਾਲੇ ਕਿਤੇ ਜਾਣਾ ਪੈ ਸਕਦਾ ਹੈ ਉਹ ਹਿਸਾਬ ਆ ਝੰਗ ਵੀ ਜਾਣਾ ਪੈ ਸਕਦਾ ਯਾਰ ਤੂੰ ਤਾਂ ਝੰਗ ਦਾ ਡਰਾਵਾ ਨਾ ਸਾਨੂੰ ਦਿਆ ਕਰ ਬਾਹਰ ਭਾਈ ਉਹਨਾਂ ਨੂੰ ਫੋਨ ਮਾਰਨੀ ਆ ਜੀ ਹਾਂ ਇਹਨਾਂ ਨੇ ਫੋਨ ਮਾਰਨੀ ਆ ਅਸੀਂ 2 ਵਾਰ ਲਾ ਦੇਣੇ ਦਾ ਫੋਨ ਇਹਨਾਂ ਨੇ ਚੱਲੇ ਦਵਾਈ ਲੈਣ ਕੀ ਹੋਇਆ ਚਾਚੇ ਨੂੰ ਹਵਾ ਚੱਲ ਰਹੀ ਹੈ ਨਾ ਹਾਂ ਨਜ਼ਲਾ ਲੱਗ ਗਿਆ ਨੱਕ 'ਚ ਪਾਣੀ ਆਉਂਦਾ ਪਿਆ ਤੇ ਰੂਹ ਦੇ ਦੋ ਚੁੱਪ ਕਰਕੇ ਨੱਕ 'ਚ ਹਲੋ ਬਈ ਉਹ ਤੇ ਜਦੋਂ ਮਰਾਂਗੇ ਉਦੋਂ ਨਹੀਂ ਮੈਂ ਕਿਹਾ ਯਾਰ ਵੀ ਬਹੁਤਾ ਰੌਲਾ ਤੇ ਰੂਹ ਦੇ ਲੈਣਾ ਨੱਕ 'ਚ ਰਮਾਲ ਸ਼ਮਾਲ ਮਾਰ ਲੈਣੇ ਚਲੋ ਹਾਂ ਚਲੋ ਪਹੁੰਚੋ ਯਾਰ ਹਾਜੀ ਬਹੁਤ ਸਪੀਡ ਨਾਲ ਇੱਕ ਵਾਰੀ ਕਾਲਾ ਹੋ ਜਾਂਦਾ ਵਾ ਲਓ ਜੀ ਟੱਪੋ ਇੱਥੋਂ ਹੀ ਹਾਂਜੀ ਦੱਸੋ ਹੈਗਾ ਵੀ ਚਨਾਈ ਲਾ ਦਵਾਂ ਲੱਗ ਜਾਏਗੀ ਇੱਦਾਂ ਅੱਜ ਟੈਨਸ਼ਨ ਨਾ ਲੈ ਥੱਲੇ ਪ੍ਰੈਸ਼ਰ ਸ਼ੁਰੂ ਹੋ ਜਾਣਾ ਕਿਉਂਕਿ ਬੰਦੇ ਆ ਗਏ ਥੱਲੇ ਵੀ ਕੰਮ ਹੋ ਗਿਆ ਸ਼ੁਰੂ ਅੱਲਾ ਰੱਖੇ ਖੈਰ ਉਹ ਵੀ ਤੇ ਵੱਡਾ ਲਿਆ ਹਾਂ ਫੋਮ ਆ ਛੋਟਾ ਲਿਆ ਵਾ ਉਹ ਖਰਾਬ ਹੋ ਜਾਣਾ ਟੀਪ ਤੇ ਮੁੜ ਕੇ ਪਲਾਸਟਰ ਤੇ ਫੇਰ ਨਵਾਂ ਉਹ ਖੈਰ ਸਲਾ ਲੈ ਆਵਾਂਗੇ ਤੂੰ ਉਹੀ ਐਵੇਂ ਲੱਗਾ ਇਹਦੇ ਨਾਲ ਮੈਂ ਤੇਰਾ ਫਾਇਦਾ ਸੋਚਦਾ ਚਲੋ ਕੋਈ ਨਹੀਂ ਖੈਰ ਸਲਾ ਨਹੀਂ ਤੂੰ ਚਾਚਾ ਜੋ ਮੈਂ ਮੇਰਾ ਮੈਂ ਕਹਿੰਦਾ ਚਲੋ ਸਵਾਰ ਕੇ ਹੋ ਜਾਊਗਾ ਉਹ ਸਹੀ ਫੋਮ ਨਾਲ ਵੱਡੇ ਨਾਲ ਉਹਨੇ ਮਾਰ ਲਾਂਗੇ ਉੱਤੋਂ ਹਾਂ ਮਾਰ ਦਵੀਂ ਹਲੇ ਗਿੱਲੀ ਬਹੁਤੀ ਆ ਇਹਨੂੰ ਮਾੜਾ ਜਿਹਾ ਨਾ ਛੱਡ ਦਿੰਨੇ ਆ ਠੀਕ ਸੁੱਕ ਗਈ ਤੇ ਫੇਰ ਮਾਰਾਂਗੇ 10 ਮਿੰਟ ਠਹਿਰ ਕੇ ਠੀਕ ਆ ਲੋ ਜੀ ਪੱਠੇ ਵੱਢਣ ਆ ਗਏ ਆ ਤੇ ਲਾਈ ਇਹਨੇ ਦਾਤਰਾ ਰੇਤੀ ਤੇ ਕੱਲ ਵੱਡੇ ਸੀ ਪੱਠੇ ਤਾਂ ਚੱਸ ਆ ਗਈ ਹਲੇ ਤੱਕ ਪਏ ਆ ਸੈਮ ਹਾਂ ਅੱਗੇ ਵੱਢਦੇ ਸੀ 3 ਦੂਜੀ ਵਾਰੀ ਪਾਉਣ ਲੱਗੇ ਹੈ 5 ਵੜਦੇ ਸਕੇ ਅੱਗੇ 5 ਵੱਢਦੇ ਸੀ ਤੇ ਕੱਲ ਪੱਠੇ ਮੈਂ ਵੱਡੇ ਆ ਤੇ ਆ ਤਕਰੀਬਨ 8 ਮਰਲੇ ਜਿਹੜਾ ਨਾ ਕੱਲ ਥਾਂ ਦੇ ਹਾਂ ਆ ਸਾਰਾ ਹੀ ਤੇ ਨਵੇਂ ਖੱਤੇ ਨੂੰ ਹੱਥ ਲਾਇਆ ਸੀ ਤੇ ਬੜੇ ਮਾਸ਼ਾਅੱਲਾ ਅੱਜ ਮਾਲ ਨੂੰ ਖੁੱਲ ਕੇ ਪੱਠੇ ਪਏ ਆ ਨੀਅਤ ਨਾਲ ਵੱਡੇ ਸੀ ਤੇ ਬਿਸਮਿਲ੍ਲਾ ਤੁਹਾਨੂੰ ਦੱਸਿਆ ਕੱਲ ਮੈਂ ਕਿ ਬਿਸਮਿਲ੍ਲਾ ਪੜ੍ਹ ਕੇ ਪੱਠੇ ਵੱਡੇ ਤੇ ਰੱਬ ਨੇ ਆਪੇ ਵੇਖ ਲੋ ਬਰਕਤ ਪਾਤੀ ਰੇੜਾ ਭਾਵੇਂ ਲੱਦਿਆ ਨਹੀਂ ਸੀ ਲੱਗਣ ਦਿਆ ਲੇਕਿਨ ਅਲੀ ਨੇ ਚੰਗਾ ਲਤਾੜ ਕੇ ਲੱਦਿਆ ਸੀ ਵੈਸੇ ਤੇ ਹੁਣ ਵੀ ਆ ਗਏ ਆ ਇਨਸ਼ਾਅੱਲਾ 8-9 ਅੱਜ ਤਾਂ ਤਰੇਲ ਵੀ ਨਹੀਂ ਲੱਥੀ ਤਰੇਲ ਵੀ ਨਹੀਂ ਲੱਤੀ ਸਵਾਦ ਹੁਣ ਆਉਣਾ ਬਹੁਤਾ ਤਰਨਾ ਦਾਤਰਾ ਹਾਂ ਹੁਣ ਤੁਰਨਾ ਦਾਤਰਾ ਸੁੱਕਿਆਂ ਹੀ ਤੁਰਦਾ ਹੀ ਜਦੋਂ ਨਹੀਂ ਤਰੇਲ ਲੱਥੀ ਹੋਵੇ ਤੇ ਧੁੱਪ ਛੁੱਪ ਨਿਕਲੀ ਹੋਵੇ ਤੇ ਉਸ ਟਾਈਮ ਦਾਤਰ ਜਿਹੜਾ ਨਾ ਬਹੁਤਾ ਤੇਜ਼ ਨਹੀਂ ਚੱਲਦਾ ਰੁਕ ਕੇ ਚੱਲਦਾ ਹੁਣ ਤੇ ਗਿੱਲਾ ਭੱਜਿਆ ਤੇ ਜਾਂਦਾ ਕੱਲ ਆ ਲਿਆਂਤੀ ਸੀ ਰੇਤੀ ਇੰਡੀਅਨ ਰੇਤੀ ਬੋਲਦੇ ਇਹਨੂੰ ਇੱਥੇ ਸਾਡੇ ਤੇ ਇਹ ਲੈ ਕੇ ਆਏ ਸੀ ਕੱਲ ਇਹਨੇ ਮਾਸ਼ਾਅੱਲਾ ਨਾ ਵਿੱਚੇ ਕੱਢ ਦਿੱਤੇ ਆ ਲਾਉਣ ਵਾਲੇ ਕੱਲ ਬੜਾ ਦਾਤਰ ਸੋਹਣਾ ਤੁਰਿਆ ਤੇ ਸਾਲ ਦਾ ਹੈਗਾ ਅੱਜ ਆਖਰੀ ਦਿਨ 31 ਦਸੰਬਰ ਆ ਤੇ ਦੁਆ ਕਰਨੀ ਆ ਸਾਰਿਆਂ ਨੇ ਕਿ ਨਵਾਂ ਸਾਲ ਜਿਹੜਾ ਵਾ ਉਹ ਬਹੁਤ ਸੋਹਣਾ ਹੋਵੇ ਰੱਬ ਇਦਾਂ ਹੀ ਜਿਹੜਾ ਆਪਦਾ ਕਰਮ ਆ ਉਹ ਬਣਾ ਕੇ ਰੱਖੇ ਮਿਹਨਤ ਜਿਹੜੀ ਆ ਉਹ ਇਨਸ਼ਾਅੱਲਾ ਮਤਲਬ ਕਰਦੇ ਰਵਾਂਗੇ ਤੇ ਰੱਬ ਸਾਰਿਆਂ ਨੂੰ ਮੈਂ ਤਾਂ ਕਹਿੰਦਾ ਵੀ ਹਰ ਬੰਦਾ ਕੋਈ ਕਿਸੇ ਤੋਂ ਹਸਦ ਨਾ ਕਰੇ ਕੋਈ ਕਿਸੇ ਦੇ ਉੱਤੋਂ ਸੜੇ ਨਾ ਮੈਨੂੰ ਹੁੰਦਾ ਵੀ ਯਾਰ ਕਿਸੇ ਬੰਦੇ ਕੋਲ ਕੋਈ ਜੋ ਮਾੜੀ ਚੰਗੀ ਸ਼ੈ ਆ ਨਾ ਕੋਈ ਵੀ ਚੀਜ਼ ਆ ਤੇ ਉਹਨੂੰ ਬੰਦਾ ਦੁਆ ਦੇ ਦੇਵੇ ਨਾਲ ਕਹੇ ਵੀ ਹਾਂ ਬੰਦਾ ਰਾਜੀ ਵੀ ਹੋਵੇ ਦਿਲੋਂ ਖੁਸ਼ ਹੋਵੇ ਬੰਦਾ ਅਗਲੇ ਦੇ ਬਤ ਸ਼ੈ ਤੇ ਠੀਕ ਹੈ ਅਗਲੇ ਦੀ ਬਣਾਈ ਹੋਈ ਸ਼ੈ ਤੇ ਸੋ ਆਪਣੇ ਨਾ ਇੱਕ ਆਦਤ ਆ ਵੈਸੇ ਪੰਜਾਬ 'ਚ ਕਿ ਜਦੋਂ ਕਿਸੇ ਦੀ ਗੱਡੀ ਜਾਂਦੀ ਸੀ ਵੇਖ ਲੈਂਦੇ ਨਾ ਜੋ ਬੰਦਾ ਸਾਡੇ 2-4 ਸਾਲ ਪਹਿਲੇ 5 ਸਾਲ ਪਹਿਲਾਂ ਦਿਹਾੜੀਆਂ ਵੀ ਕਰਦਾ ਰਿਹਾ ਹੋਵੇ ਭਾਵੇਂ ਸਾਡੇ ਤੇ ਸਾਡੀਆਂ ਆਦਤਾਂ ਵਾ ਸਾਡੇ ਬੰਦੇ ਕਹਿੰਦੇ ਲੈ ਕੱਲ ਤਾਂ ਸਾਡੇ ਦਿਹਾੜੀਆਂ ਕਰਦਾ ਸੀ ਅੱਜ ਕੋਈ ਗੱਡੀ ਆ ਗਈ ਲੇਕਿਨ ਉਹ 5-7 ਸਾਲ ਦੀ ਉਹਦੀ ਮਗਰ ਮਿਹਨਤ ਨਹੀਂ ਵੇਖਦੇ ਬੰਦੇ ਦੀ ਕਿ ਬੰਦੇ ਨੇ ਕਿੱਥੋਂ ਧੱਕੇ ਠੁੱਡੇ ਖਾ ਕੇ ਗੱਡੀ ਲਈ ਆ ਤੇ ਦੁਆ ਨਹੀਂ ਦੇਣੀ ਖੁਸ਼ ਨਹੀਂ ਹੋਣਾ ਠੀਕ ਹੈ ਸੋ ਦੁਆ ਕਰਦਾ ਮੈਂ ਕਿ ਅਗਲਾ ਸਾਲ ਜਿਹੜਾ ਵਾ ਜਿਵੇਂ ਕੱਲ ਦਾ ਦਿਨ ਚੜ੍ਹਨਾ ਸਾਰਿਆਂ ਵਾਸਤੇ ਬਿਹਤਰ ਤੇ ਸਲਾਮਤੀ ਲੈ ਕੇ ਆਵੇ ਤੇ ਰਹਿਮਤ ਭਰਿਆ ਸਾਲ ਹੋਵੇ ਰੱਬ ਆਪਣਾ ਖਾਸ ਕਰਮ ਕਰੇ ਆਪਣੇ ਹਰ ਬੰਦੇ ਤੇ ਖਾਸ ਕਰਕੇ ਤੁਹਾਡੇ ਤੇ ਸਾਡੇ ਆਲੇ ਦੁਆਲੇ ਲੋਕਾਂ ਤੇ ਠੀਕ ਆ
ਤੇ ਰੱਬ ਨਾਲ ਇਹ ਵੀ ਦੁਆ ਕਰਨੀ ਹੈ ਕਿ ਰੱਬ ਸਾਰਿਆਂ ਦਾ ਦਿਲ ਵੀ ਸਾਫ਼ ਕਰੇ। ਜਿਹੜਾ ਕਿਸੇ ਤੋਂ ਬਾਕੀ ਜਿਹੜਾ ਕਿਸੇ ਤੋਂ ਗੁੱਸੇ ਨਾਰਾਜ਼ ਆ ਯਾਰ, ਉਹ ਨਵੇਂ ਸਾਲ ਤੇ ਨਾ ਆਪਦਾ ਮਨਾ ਲਿਓ ਭਾਈ, ਬੰਦੇ ਸਾਰੇ ਜਿਹੜੇ ਤੁਹਾਡੇ ਨਾਲ ਗੁੱਸੇ ਆ ਜਾਂ ਜਿਹੜੇ ਨਾਲ ਤੁਸੀਂ ਗੁੱਸੇ ਹੋ। ਕਿਉਂਕਿ ਜ਼ਿੰਦਗੀ ਜਿਹੜੀ ਨਾ ਇਹ ਲੋਕਾਂ ਤੇ ਚੜਦਾ ਚਾਹ ਹੈਪੀ ਨਿਊ ਈਅਰ ਦਾ, ਤੇ ਹੈਪੀ ਨਿਊ ਈਅਰ ਹੋ ਚੱਲਾ। ਲੈ ਬਈ ਨਵਾਂ ਸਾਲ ਆ ਤੇ ਕਿਆ ਬਾਤ ਆ, ਖੁਸ਼ੀਆਂ ਵੰਡਦੇ, ਮਠਿਆਈ ਵੰਡਦੇ ਆ। ਹੁਣ ਅੱਧੇ ਲੋਕਾਂ ਨੇ ਕਮਲਿਆਂ ਨੇ ਉਹ ਮਨਾਉਣੇ ਆ ਛੁਰਲੀਆਂ ਛੱਡ ਕੇ ਹੈ, ਲੇਕਿਨ ਕੀ ਕਹਿੰਦੇ ਹੁੰਦੇ ਆ ਕਿ ਵੀ ਸਾਲ ਮਨਾ ਲੈਣਾ ਤੇ ਰੁੱਸੇ ਨਹੀਂ ਮਨਾਉਣੇ ਹੈ। ਸੋ ਉਮੀਦ ਕਰਦਾ ਕਿ ਸਾਰਿਆਂ ਨੂੰ ਨਾ ਇਹ ਜਿਹੜੀ ਦਿਲ ਦੇ ਵਿੱਚ ਸਾਰਿਆਂ ਦੇ ਗੱਲ ਆਊਗੀ ਤੇ ਰੁੱਸੇ ਮਨਾਉਣੇ ਚਾਹੀਦੇ ਆ ਸਾਲ ਦੇ ਅਖੀਰ ਦੇ ਉੱਤੇ। ਮਨਾਉਣੇ ਤਾਂ ਉਦੋਂ ਚਾਹੀਦੇ ਆ ਵੈਸੇ, ਲੇਕਿਨ ਜੇ ਨਹੀਂ ਮਨਾਏ ਤੇ ਸਾਲ ਦੇ ਐਂਡ ਅੱਛਾ ਕਰਨ ਵਾਸਤੇ ਤੇ ਸਾਲ ਦੀ ਸ਼ੁਰੂਆਤ ਅੱਛੀ ਕਰਨ ਵਾਸਤੇ ਆਪਦੇ ਰੁੱਸੇ ਮਨਾ ਲਓ, ਤਾਂ ਕਿ ਸਾਰੇ ਬੰਦੇ ਦਿਲਾਂ ਦੇ ਵਿੱਚ ਫਰਕ ਜਿਹੜਾ ਨਫ਼ਰਤਾਂ ਇਹ ਖਤਮ ਹੋ ਜਾਣ। ਹੋਣ ਲੱਗਾ ਦਾਤਰ ਸਹੀ ਲਓ ਜੀ। ਤੇ ਬਾਕੀ ਕਹਿਣਾ ਮੈਂ ਇਹੀ ਸੀ, ਮੈਂ ਕਿਹਾ ਚਲੋ ਨਾਲ ਦੀ ਨਾਲ ਕੰਮ ਹੁੰਦਾ ਰਹਿੰਦਾ, ਨਾਲ ਇਹ ਗੱਲ ਮੈਂ ਕਿਹਾ ਵੀ ਤੁਹਾਡੇ ਨਾਲ ਸਾਂਝੀ ਕਰ ਲੂੰਗਾ। ਕਿਉਂਕਿ ਨਫ਼ਰਤਾਂ ਜਿਹੜੀਆਂ ਨਾ ਉਹ ਹਮੇਸ਼ਾ ਇਨਸਾਨ ਨੂੰ ਅੰਦਰੋਂ ਖੋਖਲੀਆਂ ਕਰ ਦਿੰਦੀਆਂ। ਤੁਹਾਡੇ ਆਲੇ ਦੁਆਲੇ ਕੋਈ ਨਹੀਂ ਰਹਿੰਦਾ ਜੋ ਤੁਸੀਂ ਦਿਲ ਦੇ ਵਿੱਚ ਹਸਦ ਬੁਗਜ਼ ਰੱਖਦੇ ਹੋ, ਮੂੰਹ ਦੇ ਉੱਤੇ ਹੀ ਹਾ ਤੇ ਅਗਲੇ ਨੂੰ ਦਿਲੋਂ ਮਾੜੇ ਚੰਗੇ ਬੋਲਦਾ ਰਹਿਣਾ ਜਾਂ ਮਾੜਾ ਚੰਗਾ ਅਗਲੇ ਦਾ ਸੋਚਦਾ ਰਹਿਣਾ। ਹਮੇਸ਼ਾ ਕਦੇ ਵੀ ਬਗਾਨਾ ਬੰਦਾ ਸਾਡਾ ਆ ਕੇ ਮਾੜਾ ਨਹੀਂ ਕਰ ਸਕਦਾ। ਸਾਡਾ ਹਮੇਸ਼ਾ ਮਾੜਾ ਕਰਦਾ ਜਾਂ ਸਾਡਾ ਮਾੜਾ ਸੋਚਦਾ ਸਾਡਾ ਆਪਦਾ, ਜਿਹੜਾ ਸਾਡੇ ਲਾਗੇ ਹੁੰਦਾ, ਜਿਹੜਾ ਭੇਤੀ ਹੁੰਦਾ। ਜਿੱਦਾਂ ਹੁੰਦਾ ਕਿ ਵੀ ਕਹਿੰਦੇ ਨੇ ਵੀ ਸੰਨ ਜਿਹੜਾ ਜਦੋਂ ਲੱਗਦੀ ਨਾ ਕਿਸੇ ਘਰ ਨੂੰ ਤੇ ਉਹ ਭੇਤੀ ਲਾਉਂਦਾ, ਬਗਾਨਾ ਨਹੀਂ ਲਾਉਂਦਾ। ਸੋ ਮੈਂ ਤਾਂ ਇਹੀ ਕਹੂੰਗਾ ਕਿ ਸੰਨ ਲਾਉਣ ਬਾਰੇ ਨਾ ਸੋਚੀਏ, ਠੀਕ ਆ। ਸੋ ਗੱਲ ਲਾਉਣ ਬਾਰੇ ਸੋਚੀਏ, ਉਹ ਵੀ ਦਿਲੋਂ। ਸੋ ਬਸ ਬਾਕੀ ਹੁਣ ਵੱਢਦੇ ਆ ਪੱਠੇ, ਗੱਲਾਂ ਬਾਤਾਂ ਵੀ ਕਰੀ ਜਾਂਦੇ ਨਵੇਂ ਸਾਲ ਦੇ ਹੈ, ਨਵੇਂ ਸਾਲ ਦੇ ਪੱਠੇ ਵੱਢ ਲਈ, ਨਵੇਂ ਸਾਲ ਦੇ ਪੱਠੇ ਵੱਢ ਲਈ। ਹਾਂ ਅਖੀਰ ਹੋ ਚਲੀ ਸਾਲ ਦੀ ਅੱਜ 2025 ਦੀ ਤੇ 26 ਚੜ੍ਹ ਕੇ ਲਾਲਾ ਰੱਖੇ ਖੈਰ। ਰੱਬ ਸਾਰਿਆਂ ਨੂੰ ਸਲਾਮਤ ਰੱਖੇ, ਰੱਬ ਸਾਰਿਆਂ ਨੂੰ ਆਪਦੇ ਹਿਫਜ਼ੋ-ਮਾਨ 'ਚ ਰੱਖੇ ਤੇ ਨਜ਼ਰ ਤੋਂ ਬਚਾਵੇ, ਸ਼ਰ ਤੋਂ ਬਚਾਵੇ। ਤੇ ਬਾਕੀ ਪੱਠੇ ਵੱਢ ਕੇ ਨਵੇਂ ਸਾਲ ਦੇ ਪੁਰਾਣੇ ਸਾਲ 'ਚ ਪੱਠੇ ਵੱਢ ਕੇ ਜਾਂਦੇ ਆਪਾਂ ਨਵੇਂ ਸਾਲ ਦੇ ਵਿੱਚ ਵੱਢ ਲਈਏ ਹੁਣ ਇੱਕ ਵਾਰੀ। ਜਾਂ ਕੁਤਰ ਕੇ ਪਾਉਂਦੇ ਹੈ ਨਵੇਂ ਸਾਲ 'ਚ ਕੁਤਰ ਕੇ ਪਾਉਂਦੇ। ਹਾਂ ਨਵੇਂ ਸਾਲ 'ਚ ਕੁਤਰ ਕੇ ਪਾਉਂਦੇ। ਅਸੀਂ ਪੱਠੇ ਵੱਢਣ ਦਏ ਸੀ ਤੇ ਨਾਲ ਹੀ ਹੁੱਕ ਨਾ ਥੋੜੀ ਜਿਹੀ ਖਰਾਬ ਹੋ ਗਈ ਦਾਤਰ ਦੀ। ਉਤਲੇ ਪਾਸੇ ਵਾਲੀ ਨਿਕਲੀ ਹੋਈ ਸੀ, ਥੱਲੇ ਵਾਲੀ ਨਿਕਲੀ ਸੀ, ਉੱਤੇ ਵਾਲੀ ਹੈਗੀ ਸੀ। ਮੈਂ ਕਿਹਾ ਉੱਤੇ ਵਾਲੀ ਕੱਢ ਕੇ ਥੱਲੇ ਪਾ ਲਿਆ ਸੈਮ ਨੂੰ। ਮੈਂ ਕਿਹਾ ਪੱਠੇ ਨਹੀਂ ਸੀ ਵੱਢੇ ਜਾਂਦੇ ਪਏ, ਹੱਥ ਵੱਢਦਾ ਪਿਆ ਸੀ ਦਾਤਰ। ਤੇ ਇੱਧਰ ਸੈਮ ਲੈ ਆਇਆ ਵਾ ਜੀ ਦਾਤਰ, ਨਾਲ ਚੱਕੀ ਆਉਂਦਾ ਚਾਹ। ਬੇਬੇ ਨੇ ਚਾਹ ਘੱਲੀ ਆ, ਵਾਹ ਚਾਹ ਮਗਰ ਹੈ, ਚਾਹ ਮਗਰ ਹੀ ਆ। ਠੰਡ ਵੇਖੋ ਕਿੰਨੀ ਆ, ਜਿੰਨੀ ਠੰਡ ਆ ਬੇਬੇ ਨੂੰ ਆਪ ਨੂੰ ਸਾਸ ਆ ਵੀ ਭਾਈ ਠੰਡ ਬੜੀ ਆ, ਤੇ ਇਸ ਕਰਕੇ ਚਾਹ ਜਿਹੜੀ ਆ ਮਗਰ ਹੀ ਆ ਜਾਵੇ। ਚਾਹ ਦੇ ਉੱਤੇ ਚਾਹ ਹੀ ਬਣੀ ਹੁੰਦੀ ਆ। ਬੇਬੇ ਸਾਡੀ ਵੀ ਬਸ ਨਾ ਉਹ ਕੀ ਕਹਿੰਦੇ ਹੁੰਦੇ ਵੀ ਕਮਲੀ ਹੋ ਜਾਂਦੀ ਵਿਚਾਰੀ, ਚਾਹ ਬਣਾ ਸਾਰਾ ਦਿਨ। ਲਓ ਜੀ ਚਾਹ ਆ ਗਈ ਆਪਣੀ, ਚਾਹ ਪੀਨੇ ਆ ਤੇ ਹੁੱਕ ਪਾ ਲਈਏ। ਆ ਸੀ ਹੈ ਓਕੇ ਹੋ ਗਿਆ ਨਾ, ਆ ਥੱਲੇ ਆ ਗਿਆ ਕਿ ਕੋਈ ਨਹੀਂ ਖੈਰ ਸੱਲਾ ਬਸ ਠੀਕ ਹੈ। ਇਹ ਨਾ ਹੀ ਘੁੰਮੇ। ਆ ਅਸੀਂ ਇੱਥੋਂ ਕੱਢ ਕੇ ਇੱਧਰ ਪਾ ਲਈ, ਉੱਥੋਂ ਤੇ ਮੈਂ ਉਦਾਂ ਫੜ ਲੈਣਾ, ਇੱਥੋਂ ਨਹੀਂ ਮੇਰੇ ਕੋਲ ਫੜਿਆ ਜਾਂਦਾ। ਹਾਂ ਉਧਰ ਮੈਂ ਫੜਦਾ ਹੀ ਆਇਆ ਵਾਂ, ਹਾਂ ਇਦਾਂ ਫੜਦਾ ਵਾਂ। ਬਸ ਠੀਕ ਹੋ ਗਿਆ। ਰੱਖ ਦੇ ਚਾਹ, ਪੀ ਲੈ, ਠੰਡੀ ਹੋ ਜਾਣੀ ਆ, ਫਿਰ ਮੈਂ ਵੜਦਾ ਵਾਂ। ਆ ਜਾ ਰੱਖ ਦੇ, ਤੂੰ ਪੀ ਲਈਏ ਚਾਹ ਇੱਕ ਵਾਰੀ। ਬਸ ਕਰ ਬਹੁਤ ਹੋ ਗਿਆ ਭਾਈ। ਇਹ ਕਿਵੇਂ ਲੱਗਣੇ ਮੀਂਹ ਆ ਗਿਆ ਉਤੋਂ, ਵੇਖ ਕਿੰਨਾ ਮੀਂਹ ਅੱਗੇ ਹੁਣ ਉਤਰਿਆ, ਹੁਣ ਫਿਰ ਹਟ ਗਿਆ ਵਾ। ਕਿੱਥੋਂ ਹਟਿਆ? ਨਹੀਂ ਮਤਲਬ ਹੁਣ ਟਰੈਕਟਰ ਵੀ ਗਿੱਲਾ ਹੋ ਗਿਆ। ਆ ਵੇ ਰੇੜਾ, ਆ ਰੇੜਾ ਸਾਰਾ ਗਿੱਲਾ ਹੋ ਗਿਆ। ਹੁਣ ਬਹੁਤ ਆ ਪੱਠੇ, ਵਾਧੂ। ਜਲਦੀ ਲੱਦੋ ਹੁਣ ਚੱਲੀਏ। 10 ਪੰਡਾ ਆਈਆਂ, 10 ਪੰਡਾ ਬਥੇਰੀਆਂ। ਚੱਲ ਛੱਡ ਦੇ। ਪੱਠਾ ਤੋਂ ਰੋਂਦੇ ਰਹਿੰਦੇ ਫਲਾਣਾ ਵੱਢਣਾ ਆਵੇ, ਫਲਾਣਾ ਆਵੇ, ਫਿਰ ਪੂਰੇ ਨਹੀਂ ਹੁੰਦੇ। ਅੱਜ ਮਾਰ ਰੱਜਿਆ ਕਿ ਨਹੀਂ ਕੱਲ ਦਾ ਫੁੱਲ ਨਾ 2 ਵਾਰੀ ਪਿਆ ਪੱਠੇ ਵਿੱਚ ਸੈਲੇ ਤੁੰਨ ਕੇ। ਜੱਟੂ ਚੱਲ ਆ ਜਾ। ਨਹੀਂ ਜੱਟੂ ਕੋ ਰਹਿਣ ਦੇ, ਜੱਟੂ ਆਹ ਕੰਮ ਕਰਦਾ, ਖਲਾਰਾ ਕਰਦਾ। ਮੈਂ ਚੱਕਦਾ ਤੇ ਤੂੰ ਚੱਕਦੇ ਆ। ਆਪਾਂ ਦੋਵਾਂ ਨੇ ਲਾ ਦੇਣੇ ਆ ਤਕਰੀਬਨ 10 ਮਿੰਟਾਂ 'ਚ। ਚੱਲ ਫਿਰ ਹੋ ਸ਼ੁਰੂ, ਪੜ ਬਿਸਮਿਲ੍ਲਾ। ਬਹੁਤ ਆ ਬਸ, ਠੀਕ ਆ। ਮੀਂਹ ਤੇਜ਼ ਹੁੰਦਾ ਜਾਂਦਾ, ਹੈ ਮੀਂਹ ਤੇਜ਼ ਹੋ ਗਿਆ, ਮੈਨੂੰ ਲੱਗ ਗਿਆ ਕੋਈ ਨਹੀਂ। ਖੈਰ ਆਪਾਂ ਵੀ ਥੋੜੇ ਤੇਜ਼ ਹੋ ਜਾਣਾ। ਇੱਕ ਪਾਸੇ ਸੁਣ, ਉੱਥੋਂ ਮਗਰੋਂ ਸ਼ੁਰੂ ਕਰ, ਬਾਹਰ ਖਿਲਾਰੀ ਨਾ ਇਕੱਠੇ ਕਰੀ ਜਾਵੀਂ। ਮੈਂ ਉੱਪਰ ਲਾਤੀ ਆਪਦੀ, ਮੈਨੂੰ ਗਾਲਾਂ ਪੈਣੀਆਂ ਸੀ। ਲਿਬਰ ਜਾਣੀ, ਬਾਹਾਂ ਲਿਬਰ ਜਾਂਦੀਆਂ। ਉਹ ਯਾਰ ਨਾ ਮੈਂ ਹਲੇ ਸਵੇਰੇ ਪਾਈ ਆ, ਮੈਂ ਸਵੇਰ ਦੇ ਪੁਰਾਣੇ ਕੰਮ ਤੇ ਜਿਹੋ ਜੇ ਅਸੀਂ ਕੱਪੜੇ ਤਾਂ ਮੈਂ ਕੱਲ ਵਾਲੇ ਪਾਏ ਬਦਲ ਕੇ, ਪਰ ਮੈਂ ਪਾਏ ਆ ਤਾਂ ਕਰਕੇ ਵੀ ਯਾਰ ਪੱਠੇ ਲਿਬੜ ਜਾਣੇ ਆ, ਕੱਪੜੇ ਲਿਬੜ ਜਾਣੇ ਆ, ਤੇ ਝਾੜ ਹੈਗਾ ਵਾ ਤੇ ਸੁੱਕਣਾ ਵੀ ਕੋਈ ਸ਼ੈ ਨਹੀਂ।
ਲਾਜ ਨੂੰ ਵਕਤ ਪਾਉਣਾ ਇਦਾਂ ਕਰ ਲੈਨੇ ਆ ਖੈਰ ਸੱਲਾ ਅੱਲਾ ਖੈਰ ਬਸ ਰੋਕਲਾ ਲੋ ਜੀ ਆਖਰੀ ਮਗ ਆ ਖੱਬਾ ਥੋੜੀ ਖੱਬੀ ਰਹਿ ਗਈ ਸੀ ਟਰੈਕਟਰ ਦੇ ਥੱਲੇ ਚੱਲ ਹਲਕੇ ਹਲਕੇ ਜਾਣ ਦੇ ਚੱਕ ਲਈ ਵੇਖੀ ਲਓ ਜੀ ਅੱਲਾ ਦੀ ਸਪੁਰਦ ਹੋ ਗਿਆ ਲਓ ਜੀ ਮਾਸ਼ਾਅੱਲਾ ਕੱਲ ਨੂੰ ਤੇ ਬਹੁਤੇ ਵੱਡੇ ਆ ਅੱਜ 2 ਪੰਨਾ 1.5 ਪੰਡ ਬਹੁਤ ਹੀ ਆ ਹੌਲੀ 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 ਇੱਥੋਂ ਵੱਟ ਤੋਂ ਹੌਲੀ ਚੱਲੀ ਲਓ ਜੀ ਆਪਣੇ ਤਾਂ ਹੋ ਗਈ ਵੈਸੇ ਬਸ ਬਾਹਾਂ ਬੂਹਾਂ ਜਿਹੜੀਆਂ ਇੱਕ ਵਾਰੀ ਤੇ ਨਾ ਸਾਰੀਆਂ ਹੋ ਗਈਆਂ ਗਿੱਲੀਆਂ ਹੁਣ ਜਾ ਕੇ ਧੋ ਕੇ ਤੋਂ ਕੋਟ ਸ਼ੋਟ ਪਾਉਣੇ ਆ ਨਾ ਹੋਵੇ ਠੰਡ ਲੱਗ ਜਾਵੇ ਪਰ ਮੌਸਮ ਹਲੇ ਟਾਈਮ ਕੋਈ ਨਹੀਂ ਹੋਇਆ 3:30 ਹੋਏ ਆ ਤੇ ਮੌਸਮ ਵੇਖ ਲਓ ਕਿਹੋ ਜਿਹਾ ਹੋਇਆ ਪਿਆ ਵਾ ਐ ਹਨੇਰਾ ਲੱਗਣ ਦਿਆ ਵਾ ਗਾਈਸ ਚਾਹ ਆ ਗਈ ਮੈਂ ਠੰਡੇ ਪੱਠੇ ਵੱਢ ਕੇ ਲਿਆਇਆ ਤੇ ਗਾਈਸ ਚਾਹ ਬਣਾਤੀ ਬੇਬੇ ਨੇ ਨਾਲ ਤੁਹਾਡੀ ਵੀ ਸੁਣੀ ਗਈ ਤੇ ਪਤਾ ਨਹੀਂ ਤੁਹਾਡੇ ਨਾਲ ਮੇਰੀ ਸੁਣੀ ਗਈ ਸਾਡੀ ਪ੍ਰਿੰਟਰ ਹੈਂਗ ਹੋ ਗਈ ਸੀ ਜੇ ਚਾਹ ਨਾ ਆਉਂਦੀ ਸਾਡੇ ਨਾਲ ਹੀ ਤੈਨੂੰ ਲੱਭਦੀ ਆ ਮੈਂ ਵੀ ਹਿਸਾਬ ਲਾਇਆ ਵਾ ਇਹ ਤੈਨੂੰ ਮੈਂ ਦੱਸ ਦਵਾਂ ਮੈਂ ਵੀ ਤੁਹਾਡਾ ਹੀ ਬਹਾਨਾ ਲਾਉਣਾ ਵਾ ਐਵੇਂ ਮਿਸਤਰੀਆਂ ਨੇ ਚਾਹ ਪੀਣੀ ਹੈ ਤੇ ਚਾਹ ਬਣਾ ਦਿਓ ਹਾਂ ਨਾਲ ਤੈਨੂੰ ਵੀ ਕੱਪ ਲੱਭ ਜਾਂਦਾ ਨਹੀਂ ਤੇ ਸਾਡੀ ਚਾਹ ਹੀ ਆਉਂਦੀ ਹੈ ਨਹੀਂ ਤੁਹਾਡੀ ਆ ਭਾਈ ਤੁਹਾਡੀ ਆ ਚਾਹ ਨਾ ਆਉਂਦੀ ਤੇ ਸਾਡੀ ਪ੍ਰਿੰਟਰ ਹੈਂਗ ਹੋ ਗਈ ਸੀ ਇਹਦੀ ਓਏ ਮੈਂ ਇਹਨੂੰ ਫਾਈਲ ਨਹੀਂ ਕਹਿਣਾ ਹੁਣ ਮੈਂ ਦੱਸਿਆ ਹੋਇਆ ਮੈਂ ਅੱਗੇ ਕਿਹਾ ਸੀ ਵੀ ਫਾਈਲ ਨਹੀਂ ਕਹਿਣਾ ਇਹਦੀ ਅੱਖ 'ਚ ਠੀਕ ਆ ਫਾਈਲ ਓਕੇ ਨਹੀਂ ਫਾਈਲ ਨਹੀਂ ਕਹਿਣਾ ਅਹਿਮਦ ਪ੍ਰਿੰਟਰ ਸਾਡੀ ਹੈਂਗ ਹੋ ਗਈ ਤੇ ਫਾਈਲਾਂ ਕੱਢਣੇ ਖੜ ਜਾਣੀ ਆ ਨਹੀਂ ਫਾਈਲਾਂ ਪਹੁੰਚਾਤੀਆਂ ਪੂਰੀਆਂ ਹੈ ਆਜੋ ਚਾਹ ਪੀ ਲਓ ਚਾਹ ਪੀਓ ਚਾਹ ਯਾਰ ਮਿੰਟ ਲਾਓ ਹੋ ਗਿਆ ਟਾਈਮ ਹਨੇਰਾ ਹੋ ਚੱਲਾ ਵਾ ਲਓ ਜੀ ਮਾਸ਼ਾਅੱਲਾ ਆ ਹੋ ਗਿਆ ਵਾ ਡਨ ਮੈਨੂੰ ਲੱਗ ਰਿਹਾ ਵੀ ਸਟਾਈਲ ਬਣ ਗਿਆ ਹੈ ਉਹ ਵੀ ਡਨ ਹੋ ਗਈ ਤੇ ਆ ਵੀ ਲੱਗਣਾ ਹੋ ਗਿਆ ਸਟਾਰਟ ਵਾਹ ਜੀ ਵਾਹ ਕੀ ਬਾਤ ਆ ਜੀ ਕੀ ਬਾਤ ਆ ਵਾਹ ਚਾਚਾ ਤਖੀਰ ਨਹੀਂ ਕਰ ਛੱਡੀ ਮਾਸ਼ਾਅੱਲਾ ਮਾਸ਼ਾਅੱਲਾ ਹਲੇ ਮੈਨੂੰ ਸਮਝ ਨਹੀਂ ਆਈ ਵੀ ਤੂੰ ਕੀਤਾ ਕੀ ਆ ਜਦੋਂ ਇਹ ਪਲਸਤਰ ਹੋਇਆ ਨਾ ਹਾਂ। ਫੇਰ ਤੂੰ ਚੈੱਕ ਕੀਤਾ ਫੇਰ ਤੂੰ ਕਹਣਾ ਚਾਚਾ ਵਾਕਈ ਕੰਮ ਕੀਤਾ ਅੱਛਾ ਚਲੋ ਅੱਲਾ ਖੈਰ ਕਰੇ ਲਓ ਜੀ ਮਾਸ਼ਾਅੱਲਾ ਉਹਦਾ ਮਾਸ਼ਾਅੱਲਾ ਕਿਆ ਕਰ ਨਹੀਂ ਮਾਸ਼ਾਅੱਲਾ ਤੇ ਹੈਗਾ ਵਾ ਆਹ ਵੇਖੋ ਆਹ ਡਿਜ਼ਾਈਨ ਜਿਹਾ ਕੱਢ ਕੇ ਦਿੱਤਾ ਇਹਨੇ ਚਾਚੇ ਨੇ ਆਹ ਕੱਢਿਆ ਨਹੀਂ ਮੈਨੂੰ ਸਮਝ ਆ ਰਹੀ ਥੋੜੀ ਲਓ ਜੀ ਮੈਂ ਤੁਹਾਨੂੰ ਇੱਥੋਂ ਜਿਹਾ ਵਿਖਾਉਂਦਾ ਹੁਣ ਮੇਰੇ ਕੋਲ ਥੱਲੇ ਨਹੀਂ ਜਾਇਆ ਜਾਣਾ ਵਾਹ ਵਾਹ ਠੀਕ ਆ ਜੀ ਓਕੇ ਚਾਚਾ ਸਾਰੇ ਉਹ ਪਰਾਂ ਨੂੰ ਕੱਢੇ ਨਹੀਂ ਮੈਂ ਵੇਖ ਲਿਆ ਵਾ ਆਹ ਤੇਨੇ ਬਾਹਰ ਨੂੰ ਇੱਟਾਂ ਕੱਢੀਆਂ ਤੇ ਉਹ ਉੱਥੋਂ ਅੰਦਰ ਨੂੰ ਕੱਢੀਆਂ ਹਾਂ ਉਹ ਅੰਦਰ ਆ ਇੱਧਰ ਬਾਹਰ ਆ ਉਹ ਬਾਹਰ ਆ ਤੇ ਆਹ ਵੀ ਬਾਹਰ ਆ ਕੁਛ ਹਾਂਜੀ ਆਹ ਵੀ ਬਾਹਰ ਆ ਇੱਟਾਂ ਠੀਕ ਹੋ ਗਿਆ ਜੀ ਡਿਜ਼ਾਈਨ ਇੱਧਰ ਵੀ ਸ਼ੁਰੂ ਹੋ ਗਿਆ ਤੇ ਕੰਮ ਹੋ ਗਿਆ ਇੱਧਰ ਸ਼ੁਰੂ ਤੇ ਹੁਣ ਸਵੇਰੇ ਆਪਣਾ ਕੀ ਕੰਮ ਆ ਜੀ ਸਵੇਰੇ ਅੱਲਾ ਖੈਰ ਕਰੇ ਸਾਰਾ ਸਹੀ ਦੱਸਣਾ ਪੈਪ ਪੈ ਗਏ ਹਾਂ ਆਣ ਕੇ ਜਿਹੜੀ ਉਹ ਸੈਂਟਰ ਵਾਲੀ ਦੀਵਾਰ ਆ ਹਾਂ ਉਹਨੂੰ ਪਲਸਤਰ ਕਰਨਾ ਠੀਕ ਆ ਪਲਸਤਰ ਕਰਕੇ ਜਿਹੜਾ ਟਾਈਮ ਪਿਛਲੇ ਟਾਈਮ ਬਚਣਾ ਹਾਂ ਫੇਰ ਆ ਪਰਦਾ ਲਾਉਣਾ ਅੱਛਾ ਪਹਿਲਾਂ ਸਵੇਰੇ ਆ ਕੇ ਕਰਨਾ ਪਲਸਤਰ ਹਾਂਜੀ ਪਲਸਤਰ ਨਾਲ ਦੀ ਨਾਲ ਹੀ ਇਦਾਂ ਕਰਨਾ ਮੈਂ ਤਾਂ ਕਹੀ ਇੱਕੋ ਵਾਰੀ ਕਰੋਗੇ ਸ਼ੁਰੂ ਬਸ ਜਿਵੇਂ ਮੌਕਾ ਮਿਲਦਾ ਗਿਆ ਉਵੇਂ ਅਸੀਂ ਫਾਇਦਾ ਪਤਾ ਕੀ ਆ ਅੱਛਾ ਵੀ ਉਹ ਪੈਪ ਪੈਂਦੇ ਜਾਣਗੇ ਹਾਂ ਨਾਲੋਂ ਨਾਲ ਉਧਰ ਵੀ ਬਿਜਲੀ ਵਾਲਿਆਂ ਦਾ ਵੀ ਕੰਮ ਹੁੰਦਾ ਜਾਂਦਾ ਸਾਡਾ ਵੀ ਹੁੰਦਾ ਨਹੀਂ ਉਹ ਹੁਣ ਆਪਣਾ ਜਿਹੜਾ ਨਾ ਗੈਲਰੀ ਆਪਣੀ ਟੋਟਲ ਕਲੀਅਰ ਆ ਠੀਕ ਆ ਸਿਰਫ ਇੱਕ ਅੰਦਾ ਰਹਿੰਦਾ ਆਪਣਾ ਉਹ ਵਾਲਾ ਜਿਹੜਾ ਵਾ ਸਵੇਰੇ ਆ ਜਿਹੜੀ ਚਣਾਈ ਅੱਜ ਮੁਕੰਮਲ ਹੋ ਜਾਣੀ ਹਾਂ ਆ ਹਵਾਰ ਅਸੀਂ ਲਾ ਕੇ ਹਾਂ ਅੱਲਾ ਖੈਰ ਕੀਤੀ ਇਹਨੂੰ ਪਲਸਤਰ ਕਰਾਂਗੇ ਹਾਂ ਪਲਸਤਰ ਕਰਕੇ ਮੁੜ ਕੇ ਥੱਲੇ ਪਲਸਤਰ ਸ਼ੁਰੂ ਪਹਿਲਾਂ ਇਹਨੂੰ ਪਲਸਤਰ ਫਿਰ ਥੱਲੇ ਪਲਸਤਰ ਨਹੀਂ ਪਹਿਲਾਂ ਥੱਲੇ ਕਰਨਾ ਅੱਛਾ। ਵੱਡੀ ਇੱਕ ਕੰਧ ਕਰਾਂਗੇ ਪਰਦੇ ਦੇ ਸਰਾਪ ਚੈੱਕ ਕਰ ਲਓ ਸਰ ਮੈਂ ਲੋਕ ਦੇ ਵਿੱਚ ਹੀ ਦੱਸਣਾ ਹੈ ਜੀ ਵੇਖ ਲਿਆ ਮੈਂ ਬਹੁਤ ਜ਼ਿਆਦਾ ਸੋਹਣੇ ਆ ਐ ਗੋਲ ਮਟੋਲ ਕੀਤੇ ਹੋਏ ਆ ਹੈ ਗੁਗਲੂ ਮੁਗਲੂ ਜੈ ਚਾਚੇ ਵਰਗੇ ਮੇਰੇ ਵਰਗੇ ਤੇ ਲੈਵਲ ਉਹ ਬਹੁਤ ਅੱਛੇ ਆ ਮਾਸ਼ਾਅੱਲਾ ਸੋਹਣੇ ਲੱਗ ਰਹੇ ਆ ਲਓ ਜੀ ਚੈੱਕ ਕਰੋ ਜ਼ਰਾ ਤੇ ਹੁਣ ਪੀ ਲਈ ਅਸੀਂ ਚਾਹ ਟਾਈਮ ਹੋ ਗਿਆ ਬੜਾ ਜ਼ਿਆਦਾ ਲਓ ਜੀ ਚਾਹ ਗਈ ਪੀਤੀ ਤੇ ਕੰਮ ਹੋ ਗਿਆ ਫਿਰ ਦੁਬਾਰਾ ਚਾਲੂ ਚਾਚਾ ਇਹ ਅੱਜ ਕਰਨਾ ਹਰ ਹਾਲ 'ਚ ਹੈ ਜੀ ਮਤਲਬ ਆਹ ਵਾਰ ਲਾ ਕੇ ਆਹੀ ਲਾਉਣੀ ਸਿਰਫ ਆਹ ਹੀ ਵਾਰ ਲਾਉਣਾ ਬਾਕੀ ਸਵੇਰੇ ਠੀਕ ਹੈ ਲਓ ਜੀ ਮੈਂ ਕਹਿੰਦਾ ਵੀ ਇਹ ਵੀ ਮੁੱਕ ਗਿਆ ਇਹ ਵੀ ਨਹੀਂ ਲੱਗਣਾ ਪੂਰਾ ਅੱਧਾ ਲੱਗਣਾ ਕਿਸੇ ਮਜ਼ਦੂਰ ਦੀ ਪਸਲੀ ਖਿੱਚੀ ਜਾਵੇ ਨਹੀਂ ਬਣਦਾ ਅੱਛਾ ਬਹਾਨਾ ਤੇਰਾ ਮਜ਼ਦੂਰ ਵਾਲਾ ਵਾ ਗੱਲ ਤੇਰੀ ਆਪਦੀ ਚਾਚਾ ਉਹਨੇ ਚਾਚੇ ਨੂੰ ਤਾਂ ਠੰਡ ਵੀ ਨਹੀਂ ਲੱਗਦੀ ਮੈਂ ਗੱਲਾਂ ਵੇ ਸੁਣ ਲੈ ਇਹਦੀਆਂ ਅੱਜ ਸ਼ਾਮ ਨੂੰ ਵੇਲੋ ਕਿੰਨੀ ਠੰਡ ਲੱਗਦੀ ਪਈ ਹੈ ਹਾਂ ਤੇ ਚਾਹ ਵੀ ਵੱਡੇ ਕੱਪਾਂ 'ਚ ਪੀਂਦਾ ਯਕੀਨ ਸਵੇਰ ਦਾ ਵੱਡਾ ਮਾਗੀ ਭਰਦਾ ਜਦੋਂ ਭਰਦਾ ਵਾ ਇਹਦੇ ਕੱਪੜੇ ਗਿੱਲੇ ਆ ਕੱਪੜੇ ਬਦਲ ਲਾ ਹੁਣ ਤੇ ਮੈਂ ਵੀ ਹੈ ਕੰਮ ਰਹਿੰਦਾ ਕੰਮ ਰਹਿੰਦਾ ਹਲੇ ਚਲੋ ਕੋਈ ਨਹੀਂ ਰਾਤ ਨੂੰ ਬਦਲੂੰਗਾ ਰਾਤ ਨੂੰ ਬਦਲ ਲਵੇਂ ਤੇ ਆਪਾਂ ਭਾਈ ਵੀ ਬਦਲਨੇ ਆ ਹਲੇ ਕੱਪੜੇ ਮੈਂ ਤਾਂ ਸਿਰਫ ਉੱਤੇ ਕੋਟੀ ਜੀ ਪਾਈ ਆ ਤੇ ਬਾਕੀ ਅੱਜ ਦਾ ਵਲੌਗ ਕਰਦੇ ਆ ਪੈਂਡ ਹਨੇਰਾ ਹੋ ਗਿਆ ਮਤਲਬ ਹੋ ਚੱਲਾ ਹਨੇਰਾ ਤੇ ਵੈਸੇ ਅੱਜ 2 ਵਜੇ ਦਾ ਹੀ ਆ ਮੈਨੂੰ ਲੱਗਦਾ ਕਿ ਸਵੇਰ ਦਾ ਹੀ ਹਨੇਰਾ ਵਾ ਲੇਕਿਨ ਬਹੁਤਾ ਹਨੇਰਾ ਹੋ ਗਿਆ 2 ਵਜੇ ਅੱਜ ਤੇ ਪੱਠੇ ਆ ਗਏ ਨਿਬੜ ਗਿਆ ਕੰਮ ਆ ਹੋ ਗਿਆ ਪਿੱਛੇ ਟੀਪ ਹੋ ਗਈ
ਤੇ ਆ ਮਾਸ਼ਾਅੱਲਾ ਵਾਰ ਗਏ ਲੱਗ ਤੇ ਮਗਰ ਰਹਿ ਗਏ 2 ਤੋਂ 3 ਵਾਰ ਤੇ ਮਾਸ਼ਾਅੱਲਾ ਕੰਮ ਅੱਜ ਬੜਾ ਨਿਬੜਿਆ ਸਪੀਡ ਨਾਲ ਥੱਲੇ ਝਰੀਆਂ ਝੁਰੀਆਂ ਵੱਜ ਗਈਆਂ ਜਿਹੜੀਆਂ ਰਹਿੰਦੀਆਂ ਸੀ ਸਾਰੀਆਂ ਹੀ ਤੇ ਕੰਮ ਜਿਹੜਾ ਥੱਲੇ ਵਾਲਾ ਵੀ ਨਿਬੜ ਗਿਆ ਹੁਣ ਚਾਚੇ ਦੀ ਚਾਲ ਬਣ ਗਈ ਸਵੇਰੇ ਲਾ ਰੱਖੇ ਖੈਰ ਸਵੇਰੇ ਚਾਚਾ ਆਪਦਾ ਕੰਮ ਕਰੂਗਾ ਨਿਬੇੜੂਗਾ ਤੇ ਇੱਕ ਚੀਜ਼ ਹੋਰ ਰਹਿ ਗਈ ਮੈਨੂੰ ਚੇਤਾ ਆ ਗਿਆ ਮੈਨੂੰ ਹਨਾ ਭੁੱਲ ਕੇ ਚੇਤਾ ਆਉਂਦਾ ਪਿਆ ਤੇ ਉਸਤਾਦ ਜੀ ਆ ਨੰਬਰ ਲਿਖਾਓ ਮੜਾ ਜਿਹਾ ਆਪਦਾ ਉਹ ਬੰਦੇ ਜਿਹੜੇ ਸੀ ਨਾ ਡਿਜਕੋਟ ਵਾਲੇ ਭਾਈ ਹੋਣੇ ਉਹਨਾਂ ਨੂੰ ਨਾ ਮੈਂ ਹੁਣ ਕੰਟੈਕਟ ਨਹੀਂ ਕਰ ਪਾ ਰਿਹਾ ਉਹਨਾਂ ਨਾਲ ਫਾਹਰ ਨੰਬਰ ਦੱਸ ਦੇ ਬਾਈ 0319 80 33 952 ਇਹ ਨੰਬਰ ਤੇਰਾ ਵਾ ਇਹ ਤੇਰਾ ਨੰਬਰ ਆ ਤੇ ਇਹ ਚਾਚੇ ਨਾਲ ਜਿਹਨਾਂ ਗੱਲ ਕਰਨੀ ਆ ਉਹ ਫਾਹਦ ਨੂੰ ਫੋਨ ਕਰ ਸਕਦਾ ਇਹ ਕਾਲ WhatsApp ਹਾਂ ਇਹ WhatsApp ਦੇ ਉੱਤੇ ਤੁਸੀਂ ਭਾਈ ਇਸ ਨੰਬਰ ਤੇ ਰਾਬਤਾ ਕਰ ਲਿਓ ਚਾਚੇ ਨਾਲ ਜੇ ਕਿਸੇ ਨੇ ਕਰਨਾ ਵਾ ਤੇ ਚਾਚਾ ਤਾਂ ਸਾਰੇ ਪੁੱਛਦੇ ਸੀ ਮੈਂ ਦੱਸ ਦਵਾਂ ਮੈਂ ਕਿਹਾ ਨੰਬਰ ਤਾਂ ਹੈ ਚਾਚੇ ਨੂੰ ਸੌਣ ਦੇ ਦਿਓ ਐ ਨਾ ਕਰੋ ਸਵੇਰੇ ਆ ਕੇ ਨਾ ਹੋਵੇ ਰਾਤੀ ਫੋਨ ਕਰ ਦੇਣਾ ਤੇ ਚਾਚਾ ਸਾਡਾ ਵਿਚਾਰਾ ਮੁੜ ਕੇ ਸਵੇਰੇ ਅੱਖਾਂ ਮਲਦਾ ਫਿਰਦਾ ਰਵੇ ਵਿੱਚੋਂ ਉਹਦੇ ਜਿਹੜਾ ਨੰਬਰ ਦਿੱਤਾ ਉਹ ਨੰਬਰ ਤਾਂ ਕੱਟ ਪਹਿਲਾਂ ਹੈ ਚਾਚਾ ਅੱਖਾਂ ਮੀੜਦਾ ਭੁੰਜ ਜਾ ਆਪੇ ਮੁੜ ਕੇ ਕਿਸੇ ਦਾ ਕੰਮ ਨਾ ਕਰਨ ਜੋਗਾ ਹੋਵੇ ਅੱਲਾ ਮਾਫ ਕਰੇ ਚਾਚਾ ਸਾਡਾ ਸ਼ੁਗਰ ਲੱਗੇ ਆ ਤੇ ਆਹ ਨੰਬਰ ਸੀ ਬਾਕੀ ਕੰਮ ਵਾਲਾ ਕੋਈ ਬੰਦਾ ਹੋਵੇ ਤਾਂ ਯਾਰ ਕਰ ਲਿਓ ਠੀਕ ਹੈ ਰਾਬਤਾ ਬਾਕੀ ਅੱਜ ਦੇ ਵਲੌਗ ਚ ਦਿਓ ਇਜਾਜ਼ਤਾਂ ਆਪਾਂ ਮਿਲਦੇ ਹਾਂ ਸਵੇਰ ਨਵੇਂ ਕੰਮ ਨਾਲ ਨਵੀਂ ਰੂਟੀਨ ਨਾਲ ਨਵੇਂ ਦਿਨ 'ਚ ਤੇ ਦੁਆ ਕਰਿਓ ਮੀਂਹ ਨਾ ਪਵੇ ਰਾਤ ਨੂੰ ਕਿਉਂਕਿ ਯਾਰ ਹਲੇ ਇੱਟਾਂ ਸਾਡੀਆਂ ਵਿਚਾਰੀਆਂ ਹਲੇ ਹੁਣ ਲੱਗਦੀਆਂ ਪਈਆਂ ਕਿਉਂ ਬਈ ਫੈਲ ਹੈ ਤੇ ਬਾਕੀ ਦਿਓ ਜੀ ਇਜਾਜ਼ਤਾਂ ਅੱਜ ਦੇ ਵਲੌਗ 'ਚ ਮਿਲਦੇ ਹਾਂ ਸਵੇਰ ਬਹੁਤ ਸਾਰਾ ਧਿਆਨ ਰੱਖਣਾ ਖਿਆਲ ਰੱਖਣਾ ਦੁਆਵਾਂ 'ਚ ਰੱਖਣਾ ਯਾਦ ਤੇ ਜਿਹੜੀਆਂ ਗੱਲਾਂ ਕਹੀਆਂ ਉਹਨਾਂ ਨੂੰ ਜ਼ਿਹਨ 'ਚ ਰੱਖਿਓ ਠੀਕ ਆ ਮਿਲਦੇ ਹਾਂ ਸਵੇਰ ਰੱਬ ਰਾਖਾ